ਮੇਰੇ ਆਪਣੇ ਆਈਡੀ ਨਾਲ ਕੋਈ ਐਸਾ ਉਸਤਾਦ ਨਹੀਂ ਹੋਣਾ ਜਿਹੜਾ ਬਾਜ਼ੀ ਡਾਂਦਾ ਜਿਹਦੇ ਕੋਲ ਟੈਡੀ ਕਬੂਤਰ ਨਾ ਹੋਵੇ। ਹਰ ਬੰਦੇ ਕੋਲ ਟੈਡੀ ਕਬੂਤਰ ਆਏ ਨੇ, ਉਹ ਦੱਸੇ ਜਾਂ ਨਾ ਦੱਸੇ ਉਹਨਾਂ ਕਰਾਸ ਪਾਏ ਨੇ। ਕੋਈ ਬੰਦਾ ਐਸਾ ਨਹੀਂ ਹੋਣਾ ਜਿਹਦੇ ਕੋਲ। ਇੰਟਰਵਿਊ ਨਾ ਦਿੱਤਾ ਸੀ ਲਾਸਟ ਟਾਈਮ ਤੇ ਉਹ ਕਹਿ ਰਹੇ ਹਨ ਕਿ ਕਬੂਤਰ ਜਿਹੜੇ ਹਨ ਮੇਰੇ ਖਰਾਬ ਹੋ ਗਏ ਹਨ ਤੇ ਚਾਚੂ ਹੋਰਾਂ ਜਿਹੜੇ ਠੀਕ ਕੀਤੇ ਹਨ। ਕਬੂਤਰ ਇਸ ਤਰ੍ਹਾਂ ਹੋ ਗਿਆ ਜਿਵੇਂ ਬਸ ਮਰਨ ਵਾਲੇ ਹਨ। ਉੱਥੇ ਕੀ ਮਸਲਾ ਬਣਿਆ ਸੀ ਉਸਤਾਦ ਜੀ? ਉਹਨੇ ਬੰਦੇ ਹੁਣ ਮਾਸ਼ਾਅੱਲਾ ਲਾਹੌਰ ਗਏ ਹਨ, ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਉਹਨਾਂ। ਹਾਂਜੀ ਮਾਸ਼ਾਅੱਲਾ, ਮਿਹਨਤੀ ਨੇ ਨਾ ਉਹ। ਗੱਲ ਤੇ ਇਹ ਵੇਖੋ ਜੀ ਉਹਨਾਂ ਮਿਹਨਤ ਕੀਤੀ ਏ, ਉਹ ਇਸ ਚੀਜ਼ ਨਹੀਂ ਲੰਮਿਆ ਬੇਰੇ। ਕਬੂਤਰ ਜੇਠ ਦੇ ਵਿੱਚ ਜਦੋਂ ਵਾਪਸ ਆਉਂਦਾ ਹੈ ਅਕਸਰ ਨਾ ਪੋਰਟ ਜਾਮ ਕਰ ਜਾਂਦਾ ਹੈ, ਪਾਣੀ ਨਹੀਂ ਟੋਰਦਾ ਹੈ, ਤੇ ਉਹਨੂੰ ਕੋਈ ਟਿਪ ਦੱਸ ਦਿਓ ਸਾਂਭਣ ਵਾਸਤੇ। ਲਾਗ ਨਹੀਂ ਸਾਡਾ ਉਹਨਾਂ ਦਾ, ਸਾਡਾ ਨਾਲ ਉਹਨਾਂ ਦਾ ਭਾਈਚਾਰਾ ਹੈ। ਅਸੀਂ ਝਗੜਾ ਨਾਲ ਪਾਣੀ ਦਿੰਦੇ ਆ, ਨਾਰਦਾਨਾ ਸੌਂਫ ਜ਼ੀਰਾ ਜਿਹੜੀਆਂ ਚੀਜ਼ਾਂ ਪਾਉਂਦੇ ਨੇ, ਦ੍ਰਿਕਸ਼ ਪਾ ਲਓ, ਉਹ ਪਾ ਕੇ ਦੇ ਲੈਣਗੇ। ਉਹ ਆਣ ਕੇ ਫੇਰ ਵੀ ਨਹੀਂ ਸਹੀ ਹੁੰਦੇ, ਅਸੀਂ ਉਹਨਾਂ ਸਹੀ ਕਰ ਲੈਂਦੇ ਹਾਂ। ਰਿਹਾਇਸ਼ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਅੱਸੂ ਦੇ ਵਿੱਚ ਤੇ ਜੇਠ ਦੇ ਵਿੱਚ? ਅੱਸੂ ਦੇ ਵਿੱਚ ਤੇ ਰਿਹਾਇਸ਼ ਉਹ ਕਿਦੋਂ ਮਤਲਬ ਤੁਹਾਨੂੰ ਫੀਲ ਹੁੰਦਾ ਕਿ ਯਾਰ ਇਹਨੂੰ ਹੁਣ ਪਾਣੀ ਦੀ ਜ਼ਰੂਰਤ ਹੈ? ਜਦੋਂ ਇਹਦਾ ਜਿਸਮ ਦਾ ਪਾਣੀ ਖਤਮ ਹੋ ਜਾਏ ਕਬੂਤਰ ਦਾ ਉਡਾ ਕੇ ਤੁਸੀਂ, ਉਦੋਂ ਵੀ ਪਾਣੀ ਦੇਣਾ ਇਹਨੂੰ ਸ਼ੁਰੂ ਕਰੋ। ਤੇ ਕੁਝ ਸਾਡੇ ਵਰਗਾ ਹੁੰਦੇ ਨੇ ਨਾੜੀ ਬੰਦੇ ਨੂੰ ਪਤਾ ਚੱਲਦਾ ਨਹੀਂ ਪਾਣੀ ਖਤਮ ਹੋਇਆ। ਪਾਣੀ ਹੁਣ ਪਤਾ ਵਾ ਇਹਨਾਂ ਦਾ ਜਦੋਂ ਬਾਹਰ ਨਿਕਲਦੇ ਨੇ ਜੇਠ ਦੇ ਵਿੱਚ पलटाते हो या? अस्सलाम वालेकुम दोस्तों, मैं हूं आपका दोस्त आपका होस्ट आकिब गल ओपिनियन न्यूज़ सियालकोट की तरफ से। आज हम ऐसे लेजेंड प्लेयर के पास हाजिर हुए हैं जो किसी तारफ़ के मोहताज नहीं। पंजाब चैम्पियन उस्ताद हुमायूं भट्ट साहब जो कि किसी तारफ़ के मोहताज नहीं है। आज हम इनसे पूछेंगे इनके शौक़ के बारे में, कबूतरबाजी के मतलब कुछ अहम टिप्स भी इनसे पूछेंगे और इनके परवाजी कबूतरों का शौक़ भी करेंगे। हमारे साथ मौजूद है अब्दुल्ला भाई, तो बिना किसी तखीर के शुरू करते हैं। जी उस्ताद मोहतरम, क्या हाल चाल है आपके? अल्हम्दुलिल्लाह, अस्सलाम वालेकुम जी। सब तो पहले जी उस्ताद जी, शौक़ कैसा जा रहा है? अल्हम्दुलिल्लाह बेहतरीन, फर्स्ट क्लास, A1। शौक़ दी इब्तिदा कित्थों कीती सी, किहड़े सन च कीती सी? ये काफ़ी साल हो गए, तकरीबन 45 ईयर ही हो गए ने बचपन ਤੋਂ जी। ਉਦੋਂ ਅਸੀਂ ਡਾਨੇ ਹਾਂ ਬੇਉਸਤਾਦੀਆਂ ਬਾਜ਼ੀਆਂ। अच्छा। ਤੇ ਉਦੋਂ ਬੇਉਸਤਾਦੀ ਹੁੰਦੀਆਂ ਮੁਹੱਲੇ ਦੇ ਵਿੱਚ ਜਿਹੜੀਆਂ। मतलब शर्त किन्नी लगी सी फर्स्ट टाइम जेडी कि कप टूर्नामेंट ही? नहीं बाजी सी, याद नहीं ਹੁਣ ਕਿੰਨੀ। अच्छा उस्ताद जी, फैमिली सपोर्ट है ऐसी शौक ਦੇ ਬਾਰੇ ਜੇ ਜਾਂ ਫਿਰ ਰਿਸਟ੍ਰਿਕਸ਼ਨ ਵਗੈਰਾ ਹੈ? ਨਹੀਂ ਉਹ ਭਾਈ ਵੱਡੇ ਨੂੰ ਸ਼ੌਕ ਹੈ ਸੀ। ਅੱਛਾ। ਉਹ ਆਪਣੇ ਹੱਦ ਤੱਕ ਵੇਖਣ ਦਾ ਸ਼ੌਕ ਸੀ। ਅਸੀਂ ਫਿਰ ਜਦੋਂ ਭਾਈ ਜਮੀਲ ਨੇ ਉਹਨਾਂ ਨੂੰ ਵੀ ਸ਼ੌਕ ਸੀ, ਮੇਰੇ ਤੋਂ ਵੱਡੇ ਨੇ, ਉਹਨਾਂ ਤੋਂ ਵੱਡੇ ਭਾਈ ਨੂੰ ਵੀ ਸ਼ੌਕ ਸੀ। ਫਿਰ ਮੈਂ ਜ਼ਰਾ ਉਡਾਣ ਵਾਲੇ ਪਾਸੇ ਆ ਗਿਆ ਜ਼ਿਆਦਾ। ਉਹ ਹੈ ਸਾਡੀ ਸਾਰੀ ਫੈਮਿਲੀ ਨੂੰ ਤਕਰੀਬਨ ਸ਼ੌਕ ਹੈ। ਸਹੀ। ਤੇ ਉਸਤਾਦ ਜੀ, ਪੰਜਾਬ ਚੈਂਪੀਅਨ ਤੁਸੀਂ ਕਿਹੜੇ ਸਨ 'ਚ ਬਣੇ ਸੀ? ਯਾਦ ਨਹੀਂ ਹੈ, ਮੇਰਾ 13 ਚ ਜਾਂ 12 ਜਾਂ 13 ਚ। 12-13 ਚ। ਜਦੋਂ ਫਸਟ ਟਾਈਮ ਤੁਸੀਂ ਬਣੇ ਹੋ ਤਾਂ ਐਕਸਪ੍ਰੈਸ਼ਨ ਕੀ ਸੀ ਤੁਹਾਡਾ, ਫੀਲਿੰਗ ਕਿਸ ਤਰ੍ਹਾਂ ਦੀ ਪੰਜਾਬ ਚੈਂਪੀਅਨ ਬਣਨ ਦੀ? ਸ਼ੌਕ ਦੇ ਵਿੱਚ ਨਹੀਂ ਇਹ ਹੁੰਦਾ, ਖੁਸ਼ੀ ਦਾ ਕੋਈ ਨਹੀਂ ਇਜ਼ਹਾਰ ਹੁੰਦਾ ਹੈ, ਠਰਕ ਹੁੰਦਾ ਪਤਾ ਨਹੀਂ। ਜਦੋਂ ਜੇ ਪਹਿਲੇ ਨੰਬਰਾਂ 'ਚ ਬੰਦੇ ਨੂੰ ਆਉਂਦਾ ਕਿ ਮੈਂ ਉਰੇ ਆਊਟ ਹਾਂ, ਤੇ ਉਹ ਜਾ ਕੇ ਲੱਕ ਹੁੰਦਾ ਹੈ, ਨਸੀਬ ਹੁੰਦੇ ਨੇ ਕਿ ਬੰਦਾ ਲੋ ਜੀ ਮੈਂ ਜਿੱਤ ਗਿਆ। ਤੇ ਉਹ ਬਸ ਇਹ ਯਾਰਾਂ ਦੋਸਤਾਂ ਇਹ ਜਿਹੜਾ ਸ਼ੌਕ ਹਾਂ ਕੀਤਾ ਨਾ, ਇਹ ਤਫਰੀਹ ਵਾਸਤੇ ਕੀਤਾ। ਸਹੀ। ਕੋਈ ਮਤਲਬ ਆਪਣੇ ਉੱਤੇ ਹੈਵੀ ਨਹੀਂ ਕੀਤਾ, ਆਪਣੇ ਮਤਲਬ ਕਿ ਇੰਜੋਇਮੈਂਟ ਕੀਤੀ ਹੈ। ਹਜੇ ਵੀ ਇੰਝ ਹੀ ਹੈ, ਪਰ ਉਹ ਨਹੀਂ ਕੀਤਾ ਜਿਵੇਂ ਕਿ ਹਰ ਵਕਤ ਇਹਨਾਂ ਦੇ ਕੋਲ ਹੀ ਰਹਿਣਾ। ਆਪਣਾ ਮਤਲਬ ਪਾਰਟ ਟਾਈਮ ਜਿਹੜਾ ਸ਼ੌਕ ਹੈ ਨਾ ਉਹ ਹੀ ਕੀਤਾ। ਅੱਛਾ ਉਸਤਾਦ ਜੀ, ਕਿਹੜੀ ਨਸਲ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਹੋ ਆਪ? ਜੀ। ਕਿਹੜੇ ਕਬੂਤਰ ਨੇ, ਕਿਹੜੀ ਨਸਲ ਹੈ ਜਿਹੜੇ ਤੁਹਾਡੇ ਦਿਲ ਦੇ ਕਰੀਬ ਹੈ, ਪ੍ਰੈਫਰੈਂਸ ਦਿੰਦੇ ਹੋ ਕਿ ਯਾਰ ਇਹ ਬੜੇ ਕਮਾਲ ਦੇ ਨੇ? ਉਹ ਵਕਤ ਦੇ ਨਾਲ ਨਾਲ ਹਰ ਚੀਜ਼ ਜਿਹੜੀ ਹੈ ਨਾ ਚੇਂਜ ਹੁੰਦੀ ਰਹਿੰਦੀ ਹੈ। ਸਾਨੂੰ ਸਿਆਲਕੋਟ ਵੀ ਪਹਿਲਾਂ ਅੱਛੇ ਲੱਗਦੇ ਨੇ, ਹੁਣ ਵੀ ਅੱਛੇ ਲੱਗਦੇ ਨੇ, ਕਸੂਰੀ ਨੇ ਉਹ ਵੀ ਅੱਛੇ ਲੱਗਦੇ ਨੇ, ਉਹ ਵੀ ਹੈ ਨੇ, ਦੋਨੋਂ ਕਬੂਤਰ ਹੈ ਨੇ ਸਾਡੇ ਕੋਲ, ਦੋਨੋਂ ਹੀ ਮੈਨੂੰ ਅੱਛੇ ਲੱਗਦੇ ਨੇ, ਦੋਨੇ ਸਾਡੇ ਕੋਲ ਕੰਮ ਕਰਦੇ ਨੇ, ਦੋਨੋਂ ਹੀ ਅੱਛੇ ਨੇ, ਸਿਆਲਕੋਟੀ ਵੀ ਤੇ ਕਸੂਰੀ ਵੀ, ਟੈਡੀ ਗੋਲਡਨ ਸਿਆਲਕੋਟੀ ਵੀ। ਅੱਛਾ ਉਸਤਾਦ ਜੀ, ਐਸਾ ਸਾਡੇ ਇੱਥੇ ਇਲਾਕੇ ਦਾ ਮੌਸਮ ਹੈ, ਸਿਆਲਕੋਟ ਹੋ ਗਿਆ, ਗੁਜਰਾਂਵਾਲਾ ਹੋ ਗਿਆ, ਜੇਹਲਮ ਹੋ ਗਿਆ, ਇਹਦੇ ਮੁਤਾਬਕ ਮੌਸਮ ਦੇ ਮੁਤਾਬਕ ਕਿਸ ਤਰ੍ਹਾਂ ਦੇ ਕਬੂਤਰ ਬਣਾਏ ਜਾਣ ਕੇ ਪਰਫਾਰਮੈਂਸ ਅੱਛੀ ਹੋਵੇ? ਕਿਉਂਕਿ ਇੱਥੇ ਮੌਸਮ ਬਦਲਦੇ ਰਹਿੰਦੇ ਨੇ, ਹਵਾ ਚੱਲਦੀ ਰਹਿੰਦੀ, ਸਵੇਰੇ ਚੱਲਣ ਲੱਗ ਪੈਂਦੀ ਹੈ। ਉਹ ਪਹਿਲਾਂ ਤੁਹਾਨੂੰ ਟ੍ਰੇਨਿੰਗ ਹੀ ਦੇਣੀ ਹੈ ਕਬੂਤਰਾਂ ਨੂੰ। ਹਵਾ ਦੇ ਵਿੱਚ ਫਟਕਾਂ ਹੁੰਦੀਆਂ ਨੇ ਉਡਾਨ ਦਾ, ਮਤਲਬ ਕਿ ਤੁਹਾਨੂੰ ਪਤਾ ਕਿਹੜੇ ਕਬੂਤਰ ਜਿਹੜੇ ਉੱਤੇ ਟੁੱਟ ਜਾਂਦੇ ਨੇ, ਡਬਾਈ ਕਰ ਜਾਂਦੇ ਨੇ, ਉਹ ਹੀ ਕਬੂਤਰ ਤੁਹਾਨੂੰ ਅੱਗੋਂ ਲੈ ਕੇ ਚੱਲੋ। 2-3 ਮਹੀਨੇ 2 ਮਹੀਨੇ ਤੇ ਦਾਣੇ ਹੀ ਹੁੰਦੇ ਨੇ, ਕਬੂਤਰਾਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ। ਤੇ ਉਹਦੇ ਵਿੱਚ ਫਿਰ ਜੇ ਸਿਲੈਕਟ ਨੇ ਵੀ ਇੱਕ ਕ੍ਰਿਕਟ ਟੀਮ ਕੈਂਪ ਹੁੰਦਾ, ਤੁਸੀਂ ਕੈਂਪ ਲਾਉਂਦੇ, ਉਹਦੇ ਪਲੇਅਰ ਸਿਲੈਕਟ ਕਰਦੇ ਹੋ ਕਿੰਨੇ ਕੁ ਨਿਕਲਦੇ ਨੇ,
ਇੰਝ ਹੀ ਇਹਨਾਂ 'ਚ ਕਿੰਨੇ ਕੁ ਅੱਛੇ ਕਬੂਤਰ ਨਿਕਲਨੇ ਨੇ। ਇਹ ਫਿਰ ਜਦੋਂ ਕੋਈ ਮੌਸਮ ਦੀ ਨਜ਼ਰ ਹੋ ਜਾਂਦੇ ਨੇ, ਕੋਈ ਉਂਝ ਰਾਤ ਰਹਿ ਜਾਂਦੇ ਨੇ, ਤੇ ਜਿਹੜੇ ਕਬੂਤਰ ਕੋਈ ਤੁਹਾਡੇ ਕੋਲ ਬਚ ਜਾਂਦੇ ਨੇ ਉਹਨਾਂ 'ਚ ਜਿਹੜੇ ਅੱਛੀ ਬਾਡੀ ਦੇ ਹੁੰਦੇ ਨੇ, ਅੱਛੇ ਜਿਹੜੇ 11 ਦਿਨ ਉੜ ਜਾਣ, ਉਹ ਫਿਰ ਸਿਲੈਕਟ ਕਰਕੇ ਵਿੱਚ ਪਾ ਲਈਦੇ ਨੇ। ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ ਕਿ ਮੌਸਮ ਦੇ ਹਿਸਾਬ ਨਾਲ ਕਬੂਤਰ ਜਿਹੜੇ ਆਪਣੇ ਇਲਾਕੇ ਦੇ ਮੁਤਾਬਕ ਹਾਂਜੀ ਹਾਂਜੀ, ਹਰ ਜਗ੍ਹਾ ਦੇ ਉੱਤੇ ਹਰ ਸ਼ਹਿਰ ਦੇ ਆਪਣੇ ਆਪਣੇ ਹਿਸਾਬ ਦੇ ਨਾਲ ਕਬੂਤਰ ਬਣੇ ਨੇ। ਕੋਈ ਜਿਹੜਾ ਸਾਡਾ ਇਲਾਕਾ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੇ ਬਣਾਉਣੇ ਚਾਹੀਦੇ ਨੇ, ਮਤਲਬ ਕਿਸ ਤਰ੍ਹਾਂ ਦਾ ਕ੍ਰਾਸ ਕਰੋ ਕਬੂਤਰਾਂ ਨੂੰ, ਜਿੱਦਾਂ ਅੱਛਾ ਕ੍ਰਾਸ ਹੈ ਦੋਨੋਂ ਕਬੂਤਰਾਂ ਦਾ, ਉਹ ਕ੍ਰਾਸ ਕਰਕੇ ਉਡਾਓ ਕਬੂਤਰਾਂ ਨੂੰ, ਉਹ ਅੱਛਾ ਹੈ। ਕਿਉਂਕਿ ਕਸੂਰੀ ਜਾਂ ਸਿਆਲਕੋਟੀ ਨੂੰ ਕ੍ਰਾਸ ਕਰੋ, ਉਹ ਅੱਛੇ ਬਣ ਜਾਂਦੇ ਨੇ ਕਬੂਤਰ। ਪਹਿਲਾਂ ਤਾਂ ਨਾ ਬਚਪਨ ਇਹਨਾਂ ਕਬੂਤਰਾਂ ਨੂੰ ਕਢਾ ਕੇ ਟ੍ਰੇਨਿੰਗ ਡਾਓ, ਉਡਾਣੇ ਚਾਹੀਦੇ ਨੇ ਕਬੂਤਰ, ਜਿਹੜਾ ਉਡਾਏਗਾ ਤੇ ਉਹਦੇ ਹੀ ਬੰਨੇ ਨੇ ਕਬੂਤਰ। ਅੱਛਾ ਉਸਤਾਦ ਜੀ, ਵੈਸੇ ਦੇਖਣ ਚ ਆਇਆ, ਮੈਂ ਇੰਟਰਵਿਊ ਕਰ ਰਿਹਾ ਜਹਿਲਮ ਉਸਤਾਦ ਰਾਜਾ ਕਾਕਾ ਸਾਹਿਬ ਦਾ, ਉਹ ਕਹਿ ਰਹੇ ਹਨ ਕਿ ਜਿਹੜੀ ਛੋਟੀ ਟੇਲ ਹੁੰਦੀ ਹੈ ਉਹ ਬਹੁਤੀ ਪ੍ਰੈਫਰੈਂਸ ਦਿੰਦੇ ਨੇ ਲਾਹੌਰ ਵਾਲੇ, ਲੇਕਿਨ ਜਿਹੜਾ ਸਾਡਾ ਇਲਾਕਾ ਨਾ ਇੱਥੇ ਅਗਰ ਤੁਸੀਂ ਦਰਮਿਆਨੀ ਟੇਲ ਹੋਏਗੀ ਨਾ ਉਹਨੇ ਜ਼ਿਆਦਾ ਕੰਮ ਦੇਣਾ ਹੈ ਜੀ। ਇਸ ਗੱਲ ਨਾਲ ਤੁਸੀਂ ਐਗਰੀ ਕਰਦੇ ਹੋ? ਕਿਉਂਕਿ ਆਖਦੇ ਹਨ ਕਿ ਮੌਸਮ ਚੇਂਜ ਹੁੰਦਾ ਰਹਿੰਦਾ, ਹਵਾਵਾਂ ਜਾਂ ਤੋਂ ਨਾ, ਤੇ ਇਹ ਜਿਹੜੀ ਛੋਟੀ ਟੇਲ ਹੁੰਦੀ ਨਾ ਉਹ ਹਰ ਬੰਦੇ ਦਾ ਆਪਣਾ ਆਪਣਾ ਇਲਾਕੇ ਦੇ ਵਿੱਚ ਜਿਹੜੇ ਉਸਤਾਦ ਨੇ ਉਹਨਾਂ ਨੂੰ ਆਪਣੇ ਆਪਣੇ ਇਲਾਕੇ ਦਾ ਪਤਾ। ਅਸੀਂ ਆਨੇ ਆ ਕਿ ਕਬੂਤਰ ਦਾ weight ਜਿਹੜਾ ਨਾ ਉਹ ਹਲਕਾ ਹੋਣਾ ਚਾਹੀਦਾ, ਕਬੂਤਰ ਜਿਹੜਾ ਡੁਬਾਈ ਸਹੀ ਕਰ ਜੇ, ਮਤਲਬ ਕਿ ਹੋਵੇ ਹਲਕਾ ਤੇ ਜਾਨ 'ਚ ਹੋਵੇ, ਕਬੂਤਰ ਜਾਨ 'ਚ ਹੋਵੇ ਕਿ ਹਵਾ ਚੀਰ ਕੇ ਉੱਤੇ ਨਿਕਲ ਜੇ। ਤੇ ਬਾਕੀ ਦੋਵਾਂ ਦਾ ਅਸੀਂ ਕਦੀ ਇਹ ਨੋਟ ਹੀ ਨਹੀਂ ਕੀਤਾ ਕਿ ਵੱਡੀ ਹੈ ਕਿ ਛੋਟੀ ਹੈ। ਅਸੀਂ ਤਾਂ ਸਿਰਫ ਇਹਨਾਂ ਬਾਡੀ ਕਬੂਤਰ ਦੀ ਕਿ ਬਾਡੀ ਸਾਨੂੰ ਕਿੰਨੀ ਉਹ ਸੂਟ ਕਰਦੀ ਹੈ ਸਾਡੇ ਦਾਣੇ ਪਾਣੀ ਦਾ, ਉਹ ਅਸੀਂ ਚਲਾ ਲੈਂਦੇ ਹਾਂ। ਅੱਛਾ, ਕੈਸੀ ਬਾਡੀ ਹੋਵੇ, ਬਾਡੀ ਸਟਰਕਚਰ ਕਿਸ ਤਰ੍ਹਾਂ ਦਾ ਹੋਵੇ ਕਿ ਕਾਮਯਾਬ ਹੈ? ਬਾਡੀ ਸਟਰਕਚਰ ਇਹ ਤੇ ਦੱਸਿਆ ਤੇ ਜਾ ਨਹੀਂ ਸਕਦਾ, ਤੁਸੀਂ ਜਦੋਂ ਫੜ ਕੇ ਸ਼ੋਅ ਕਰੋ ਫਿਰ ਪਤਾ ਲੱਗਦਾ ਕਿ ਹਰ ਬੰਦੇ ਦਾ ਆਪਣਾ ਆਪਣਾ ਹਿਸਾਬ ਹੈ ਕਿ ਹਰ ਬੰਦੇ ਨੇ ਜਿਹੜਾ ਸ਼ੌਕ ਹੈ ਨਾ ਬਾਡੀ ਦਾ ਦੱਸਣ ਦਾ, ਇਹ ਜਦੋਂ ਕੁਦਰਤੀ ਕਬੂਤਰ ਨਾਲ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਇਹ ਅੱਛਾ ਕਬੂਤਰ ਹੈ। ਚਲੋ ਉਹ ਅਸੀਂ ਥੋੜੀ ਦੇਰ 'ਚ ਵੇਖਣੇ, ਤੁਹਾਡਾ ਸ਼ੋਅ ਕਰਨੇ ਆ ਤੇ ਫਿਰ ਸਾਨੂੰ ਗਾਈਡ ਕਰੋ ਜੇ, ਤੇ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ ਜਿਹੜਾ ਪਸੰਦੀਦਾ ਜਿਹੜਾ ਪਲੇਅਰ ਹੈ ਬਾਡੀ ਦਾ ਕਬੂਤਰ ਦਾ ਕੋਈ ਵੀ ਹੋਵੇ ਨਾ ਕਬੂਤਰ, ਬਿਕੋਜ਼ ਹਰ ਨਸਲ ਦੇ ਚ ਹਰ ਬਾਡੀ ਫਰਕੀ ਹੁੰਦੀ ਕਬੂਤਰਾਂ ਦੀ, ਬਾਡੀ ਸਟਰਕਚਰ ਹਰ ਕਬੂਤਰ ਦਾ ਫਰਕੀ ਹੈ। ਕੋਈ ਸਿਆਲਕੋਟੀ ਉਹਦਾ ਵੱਖਰਾ, ਟੈਡੀ ਦਾ ਵੱਖਰਾ, ਗੋਲਡਨ ਦਾ ਵੱਖਰਾ, ਜਦੋਂ ਕ੍ਰਾਸ ਕਰਨਾ ਉਹ ਵੱਖਰੇ ਬਣ ਜਾਣੇ ਨੇ। ਤੇ ਉਹ ਤਾਂ ਜਦੋਂ ਤੁਸੀਂ ਉਡਾਣੇ ਨੇ ਉਦੋਂ ਪਤਾ ਲੱਗਣਾ ਕਿ ਲੋ ਜੀ ਇਹ ਕਿਹੜੇ ਕਬੂਤਰ ਸਿਲੈਕਟ ਹੋ ਕੇ ਆਉਣੇ ਨੇ। ਜੇ 200-250 ਫੁੱਟ ਦਾ ਕਬੂਤਰ ਤੇ ਉਹ 250 ਤਾਂ ਨਹੀਂ ਪੈਣਾ ਬਾਜ਼ੀ 'ਚ, ਬਾਜ਼ੀ 'ਚ ਪੈਣੇ ਨੇ 11 ਜਾਂ 7, ਉਹ ਸਿਲੈਕਟ ਹੋ ਕੇ ਆਉਣੇ ਨੇ। ਉਹਨਾਂ ਦੇ ਵਿੱਚੋਂ ਕਿੰਨੇ ਤੁਹਾਡੇ ਕਬੂਤਰ ਵਿੱਚੋਂ ਅੱਗੇ ਆਏ ਨੇ 40-50 ਨੂੰ ਜਿਨ੍ਹਾਂ ਤੋਂ ਫਾਈਨਲ ਖੁਰਾਕ ਲਗਾਉਣੀ ਹੈ, ਤੇ ਉਹਨਾਂ ਦੇ ਵਿੱਚੋਂ ਫਿਰ ਤੁਸੀਂ 11 ਕੱਢ ਕੇ ਬਾਜ਼ੀ 'ਚ ਪਾਣੇ ਨੇ। ਸਹੀ ਹੋ ਗਿਆ। ਵੈਸੇ ਤੁਹਾਡੇ ਆਈਡੀ ਦੇ ਮੁਤਾਬਕ ਤੁਸੀਂ ਦੱਸਿਆ ਕਿ ਉਹਨਾਂ ਦਾ ਜਿਹੜੇ ਕਸੂਰੀ ਇਹਨਾਂ ਦਾ ਸਟਰਕਚਰ ਹੋਰ ਹੁੰਦਾ ਹੈ, ਟੈਡੀਆਂ ਦਾ ਹੋਰ ਹੁੰਦਾ ਹੈ, ਸਿਆਲਕੋਟੀਆਂ ਦਾ ਹੋਰ ਜੀ। ਕਿਹੜੇ ਮਤਲਬ ਕ੍ਰਾਸ ਕਰਾਏ ਜਾਣ ਤੇ ਕਿ ਇਹ ਤਿੰਨਾਂ ਨੂੰ ਕਰਾਓ ਆਪਸ ਦੇ ਵਿੱਚ, ਜਿਹੜਾ ਮਰਜ਼ੀ ਟੈਡੀ ਕਰਾਓ, ਗੋਲਡਨ ਕਰਾਓ, ਸਿਆਲਕੋਟੀ ਕਰਾਓ। ਬਾਡੀ ਉਨੀ ਕੁ ਹੋਏ ਨਾ ਕਿ ਬਹੁਤਾ ਬਲੈਲਰ ਨਾ ਹੋਈਏ ਕਬੂਤਰ, ਕਿ ਇੰਨਾ ਕੁ ਹੋਵੇ ਕਿ ਜਿਹੜਾ ਖੁਰਾਕ ਅੱਛੀ ਖਿੱਚ ਲੇ, ਉਡਾਰ ਕਰਦੇ 8-10 ਘੰਟੇ ਉੱਡ ਜੇ। ਅੱਗੋਂ ਉਸਤਾਦ ਦੇ ਕੰਮ ਨੇ, ਉਹ ਕਿੱਥੋਂ ਤੱਕ ਲੈ ਕੇ ਜਾਂਦੇ ਨੇ, ਕਿੰਨੀ ਕੁ ਮਿਹਨਤ ਕਰ ਲੈਂਦੇ ਨੇ ਕਬੂਤਰਾਂ ਨਾਲ, ਕਿੰਨੇ ਕੁ ਬਣਾ ਲੈਂਦੇ ਨੇ ਅੱਗੋਂ। ਸਹੀ ਹੋ ਗਿਆ। ਅੱਛਾ ਉਸਤਾਦ ਜੀ, ਇਹ ਪੰਜਾਬ ਦੇ ਵਿੱਚ ਤੁਹਾਡਾ ਪਸੰਦੀਦਾ ਜਿਹੜਾ ਪਲੇਅਰ ਕੌਣ ਹੈ ਜਿਹੜਾ ਤੁਹਾਨੂੰ ਇੰਸਪਾਇਰ ਕੀਤਾ ਹੋਵੇ ਯਾਰ ਬੜੀ ਪਰਫਾਰਮੈਂਸ ਦਿੱਤੀ ਹੈ ਇਸ ਬੰਦੇ ਨੇ? ਪੰਜਾਬ ਦੇ ਵੇਖੋ ਜੀ ਸਾਰੇ ਅੱਛੇ ਨੇ, ਮੈਨੂੰ ਤੇ ਜਿਹੜਾ ਅੱਛਾ ਨਾ ਉਸਤਾਦ ਰਿਹਾ ਸਰ ਅਬਦੁੱਲਾ ਸਾਹਿਬ ਦੇ ਵਾਲਾ ਸਾਹਿਬ, ਤੇ ਉਹਨਾਂ ਮਾਸ਼ਾਅੱਲਾ ਅਸੀਂ ਉਹਨਾਂ ਕੋਲ ਸਿੱਖਿਆ ਸਾਰਾ ਕੁਛ, ਤੇ ਉਹ ਹੀ ਬਿਹਤਰੀਨ ਅਸਾਂ ਵੇਖੇ ਬੜੀ ਗਰਮੀ 'ਚ ਕਬੂਤਰ ਉਹਨਾਂ ਨੂੰ ਉਡਾਏ ਨੇ। ਸਹੀ। ਤੇ ਹਾਫਜ਼ ਉਹਨਾਂ ਨਾਲ ਵੀ ਉਹੀ ਹੁੰਦੇ ਸਨ, ਤੇ ਹੁਣ ਮਾਸ਼ਾਅੱਲਾ ਆਹ ਦੇ ਸ਼ੁਰੂ ਤੋਂ 25-30 ਸਾਲ ਹੋ ਗਏ ਉਹਨਾਂ ਕੋਲ ਸਿੱਖਿਆ ਕਬੂਤਰ ਬਾਈ, ਸਾਡੇ ਫੇਵਰੇਟ ਉਹ ਹੀ ਨੇ, ਹਜੇ ਤੱਕ ਅਸੀਂ ਉਹਨਾਂ ਕੋਲ ਗਾਈਡਲਾਈਨ ਲੈਂਦੇ ਹਾਂ। सही। उस्ताद जी, उस्ताद मान भट्ट साहब कैसे प्लेयर ने? अच्छे ने माशाल्लाह जी, यंग ने, सही चल रहे ने माशाल्लाह, अच्छे डाल रहे ने, जो जो डालणगे तो अच्छे होते जाएंगे और मिलेगी तो माशाल्लाह। ਤੇ ਉਸਤਾਦ ਜੀ ਉਹ ਇੰਟਰਵਿਊ ਉਹਨਾਂ ਦਿੱਤਾ ਸੀ ਲਾਸਟ ਟਾਈਮ, ਤੇ ਉਹ ਕਹਿ ਰਹੇ ਹਨ ਕਿ ਕਬੂਤਰ ਜਿਹੜੇ ਹਨ ਮੇਰੇ ਖਰਾਬ ਹੋ ਗਏ ਹਨ ਤੇ ਚਾਚੂ ਹੋਰਾਂ ਜਿਹੜੇ ਠੀਕ ਕੀਤੇ ਹਨ, ਕਬੂਤਰ ਇਸ ਤਰ੍ਹਾਂ ਹੋ ਗਏ ਜਿਵੇਂ ਬਸ ਮਰਨ ਵਾਲੇ ਹਨ। ਉੱਥੇ ਕੀ ਮਸਲਾ ਬਣਿਆ ਸੀ ਉਸਤਾਦ ਜੀ? ਉਹਨੇ ਬੰਦੇ ਪਰੇਸ਼ਾਨ ਹੋ ਜਾਂਦੇ, ਕਬੂਤਰ ਤੇ ਠੀਕ ਸਨ। ਅੱਛਾ। ਬੰਦੇ ਜ਼ਰਾ ਪਰੇਸ਼ਾਨ ਨੇ, ਕੁਝ ਵੀ ਨਹੀਂ ਸੀ ਹੈ, ਠੀਕ ਹੋ ਗਿਆ ਮਾਸ਼ਾਅੱਲਾ, ਉਹਨਾਂ ਆਪੇ ਹੀ ਠੀਕ ਕਰ ਲਏ ਸਨ। ਉਹ ਕਹਿ ਰਹੇ ਨੇ ਕਿ ਚਾਚੂ ਹੋਰਾਂ ਕੀਤੇ ਹਨ। ਉਹ ਇੱਕੋ ਹੀ ਗੱਲ ਹੈ, ਉਹਨਾਂ ਦੇ ਜਿਹੜੇ ਸਾਡੀ ਪਾਰਟੀ ਦੇ ਬੰਦੇ ਹੁੰਦੇ ਨੇ ਜਿਹੜੇ ਜੱਡਾ, ਉਹ ਸਾਡੇ ਸਾਰੇ ਅਸੀਂ ਇੱਕ ਹੀ ਆ,
ਉਹਦੇ ਵਿੱਚ ਇਹ ਕੋਈ ਨਹੀਂ ਹੁੰਦਾ ਕਿ ਮੈਂ ਸਹੀ ਕੀਤੇ ਨੇ ਫਲਾਣੇ ਸਹੀ ਕੀਤੇ ਨੇ, ਸਾਰਿਆਂ ਦਾ ਇੱਕ ਜੈਸਾ ਹੀ ਹੈ ਸਾਰਾ ਕੰਮ। ਸਹੀ ਗੱਲ। ਅੱਛਾ ਸਾਰੀ ਤੋਂ ਜਿਹੜੇ ਸ਼ਾਗਿਰਦ ਹਨ ਉਹ ਕਿੰਨੇ ਜਿਹੜੇ ਨੇ ਪੰਜਾਬ ਚੈਂਪੀਅਨ ਵਿੱਚ ਹੋਏ ਨੇ? 4-5 ਹੋਏ ਹੋਣੇ ਨੇ। ਨਾਂ ਲੈਣਾ ਪਸੰਦ ਕਰੋਗੇ? ਉਹ ਨਾ ਹੁਣ ਇੱਕ ਚੋਈ ਮਕਸੂਦ ਸਾਹਿਬ ਨੇ, ਅੱਛਾ ਇੱਕ ਮਲਕ ਸਾਹਿਬ ਨੇ, ਮਲਕ ਆਦਲ ਸਾਹਿਬ, ਅੱਛਾ ਤੇ ਕੋਈ ਉਂਝ ਦੋਸਤ ਵੀ ਨੇ, ਕੋਈ ਆਪਣੇ ਅਬਦੁੱਲਾ ਸਾਹਿਬ ਨੇ ਜਿਹੜੀ ਸਾਡੀ ਪਾਰਟੀ 'ਚੋਂ ਨੇ, ਸ਼ੇਖ ਗੁਜ਼ਾਰ ਸਾਹਿਬ ਨੇ, ਉਹ ਵੀ ਸਾਡੀ ਪਾਰਟੀ ਦੇ ਨੇ, ਉਹ ਵੀ ਹੋਏ ਨੇ। ਹੋਰ ਵੀ ਅਬਦੁੱਲਾ ਜੀ ਕੋਈ ਨੁਮਾਨ ਜੱਟ ਨੂੰ ਮੁਤਾਰਫ ਕਰਾਉਣ ਵਾਲੇ ਉਸਤਾਦ ਮਾਯੂ ਸਾਹਿਬ ਨੇ। ਕਈ ਐਸੇ ਸ਼ਾਗਿਰਦ ਨੇ ਜਿਨ੍ਹਾਂ ਦਾ ਉਸਤਾਦ ਮਾਯੂ ਨੇ ਨਾਮ ਕੱਢੇ ਨੇ, ਬੜੇ ਬੰਦੇ ਨੇ। ਕਈ ਸਾਡੀ ਪਾਰਟੀ ਦੇ ਬੰਦੇ ਨੇ, ਹੁਣ ਕਈਆਂ ਦੇ ਨਾਲ ਵੀ ਕਈ ਹੋਏ ਨੇ, ਕਾਫੀ ਜ਼ਿਆਦਾ ਨੇ। ਅੱਛੇ ਸ਼ੋਅ ਕਰਦੇ ਨੇ, ਅੱਛੇ ਡਾਉਂਦੇ ਨੇ। ਅੱਛਾ ਉਸਤਾਦ ਜੀ ਵੇਖਿਆ ਗਿਆ ਹੈ ਕਿ ਮਤਲਬ ਜਿਹੜਾ ਕਬੂਤਰਬਾਜ਼ ਜਿਹੜਾ ਹੁਸਨ ਹੈ ਨਾ, 1-to-1 ਮੁਕਾਬਲਿਆਂ ਚਾਹੀਏ। ਜੀ ਠੀਕ ਹੈ, ਤੇ ਤੁਹਾਡੀ ਵੀ ਉਮਰ ਸਪੈਂਡ ਕੀਤੀ ਹੈ, ਤੇ ਕਿਹੜਾ ਐਸਾ ਹਰੀਫ ਹੈ ਜਿਹਦੇ ਨਾਲ ਸ਼ੋਅ ਕਰਕੇ ਮਜ਼ਾ ਤੁਹਾਨੂੰ ਆਉਂਦਾ ਹੋਵੇ? ਟਫ ਟਾਈਮ ਲੱਗਦਾ ਹੋਵੇ ਕਿ ਇਹਦੇ ਨਾਲ ਸ਼ੋਅ ਕਰਕੇ ਨਾ ਮਜ਼ਾ ਆਉਂਦਾ? ਮੈਂ ਕਿੱਥੋਂ ਸ਼ਹਿਰੋਂ ਬਾਹਰ ਗੁਜਰਨ ਵਾਲੇ ਕਿੱਥੇ, ਆਲ ਓਵਰ ਪੰਜਾਬ ਸਾਰੇ ਹੀ ਅੱਛੇ ਨੇ ਜੀ ਮਾਸ਼ਾਅੱਲਾ। ਜਿਨ੍ਹਾਂ ਦੇ ਅੱਛੇ ਉੜਦੇ ਉਹਨਾਂ ਨੂੰ ਸਾਰੇ ਹੀ ਅੱਛੇ ਸਾਡੇ ਐਸੇ ਹੈ, ਤੇ ਸਾਰੇ ਅੱਛੇ ਨੇ, ਹਰੀਫ ਸਾਰੇ ਅੱਛੇ ਹੁੰਦੇ ਨੇ। ਤੁਹਾਡੇ ਦਿਲ ਦੇ ਕਰੀਬ ਕਿਹੜਾ ਉਹ ਤਾਂ? ਮੇਰੇ ਸਾਰੇ ਹੀ ਨੇ ਮੇਰੇ ਸਾਰੇ ਹੀ ਨੇ, ਇੱਕ ਜੈਸੇ ਨੇ ਸਾਰੇ ਮਾਸ਼ਾਅੱਲਾ, ਅੱਛੇ ਨੇ ਸਾਰੇ। ਤੇ ਚਲੋ ਇਹ ਤੁਸੀਂ ਨਹੀਂ ਦੱਸਣਾ ਹੀ, ਇਹ ਤੁਸੀਂ ਗੱਲ ਗੋਲਮੋਲ ਕਰ ਦਿੱਤੀ। ਨਹੀਂ ਗੋਲਮੋਲ ਨਹੀਂ ਹੈ, ਵੇਖੋ ਮੇਰੀ ਗੱਲ ਸੁਣੋ, ਹੈ ਹੀ ਸਾਰੇ ਅੱਛੇ ਨੇ, ਹੁੰਦੇ ਸਾਰੇ ਹੀ ਅੱਛੇ ਨੇ, ਲੇਕਿਨ ਇੱਕ ਹੁੰਦਾ ਨਾ ਕਿ ਯਾਰ ਵੇਖੋ ਨੇ ਸਾਰੇ ਹੀ ਸ਼ੋਅ ਕਰਦੇ ਨੇ ਵੀ ਸਾਰੇ ਮਾਸ਼ਾਅੱਲਾ। ਮੈਂ ਕਿਹਨੂੰ ਕਹਾਂ ਕਿ ਜੀ ਮੈਨੂੰ ਇੰਨਾ ਮਜ਼ਾ ਆਉਂਦਾ, ਉਹਨਾਂ ਨਹੀਂ ਹੁੰਦਾ ਹੈ। ਮੈਨੂੰ ਸਾਰੇ ਨਾਲ ਮਜ਼ਾ ਆਉਂਦਾ, ਜਿਨ੍ਹਾਂ ਨੇ ਵੀ ਸ਼ੋਅ ਕਰਿਆ ਸਾਰੇ ਨਾਲ ਮਜ਼ਾ ਆਉਂਦਾ। ਵੇਖੋ ਨੇ ਸਾਰੇ ਉਹਨਾਂ ਵੀ ਮਜ਼ਾ ਲੈਣਾ ਸੀ, ਰੱਖਦੇ ਨੇ ਹਾਂ ਵੀ ਮਜ਼ਾ ਲੈਣਾ ਸਹੀ। ਤੇ ਜਿਹੜਾ ਤੁਹਾਡਾ ਫੇਵਰਟ ਸ਼ਾਗਿਰਦ ਹੈ ਜਿਹੜਾ ਮਤਲਬ ਪਰਫਾਰਮੈਂਸ ਅੱਛੀ ਦੇ ਰਿਹਾ ਹੋਵੇ, ਹੋਏ ਵੀ ਯੰਗ ਤੋਂ ਨਜ਼ਰ ਆ ਰਿਹਾ ਕਿ ਯਾਰ ਇਹਨੇ ਨਾ ਬਹੁਤ ਤਰੱਕੀ ਕਰਨੀ, ਅੱਗੇ ਜਾ ਰਿਹਾ? ਉਹ ਕਾਫੀ ਨੇ, ਹੁਣ ਕਿੰਨਾ ਨਾਂ ਲਵਾਂ ਮੈਂ, ਕਾਫੀ ਨੇ ਹੁਣ। ਕੋਈ 2-4 ਹੀ ਦੱਸ ਦਿਓ। ਚਲੋ ਇੱਕ ਤਾਂ ਤੁਹਾਨੂੰ ਨਹੀਂ ਦੱਸਣਾ, ਤਾਂ ਮੈਨੂੰ ਪਤਾ ਲੱਗ ਗਿਆ, ਤੁਹਾਨੂੰ ਇੱਕ ਦਾ ਨਾਂ ਨਹੀਂ ਲੈਣਾ ਹੈ। ਸਭ ਹੀ ਅੱਛੇ ਨੇ ਮਾਸ਼ਾਅੱਲਾ, ਜਿੰਨੇ ਮਿਹਨਤ ਕਰਨੀ ਹੈ ਨਾ ਉਹਨਾਂ ਦੀ ਉਡਨੇ ਅੱਛੇ ਸਾਰੇ ਹੀ ਨੇ। ਇਹ ਗੱਲ ਪਤਾ ਕੀ ਹੈ, ਜਿਸ ਬੰਦੇ ਕੋਲ ਟਾਈਮ ਹੈ ਨਾ ਇਹਦੇ ਵਿੱਚ, ਜਿਹਨੇ ਆਪਣੀ ਮਿਹਨਤ ਕਰਨੀ ਹੈ, ਕਬੂਤਰਾਂ ਨੂੰ ਡਾਣਾ ਹੈ, ਆਪਣੇ ਕਬੂਤਰਾਂ ਨੂੰ ਟਾਈਮ ਦੇਣਾ ਹੈ, ਉਹਦੇ ਹੀ ਉੱਡ ਰਹੇ ਨੇ। ਉਹ ਜਦੋਂ ਸਾਡੇ ਕਾਫੀ ਸ਼ਾਗਿਰਦ ਨੇ, ਤੇ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ, ਜਿਨ੍ਹਾਂ ਕੋਲ ਟਾਈਮ ਹੁੰਦਾ ਉਹਨਾਂ ਕੋਲ ਉੱਡਣੇ। ਅੱਛਾ ਉਸਤਾਦ ਜੀ, ਹੁਣ ਅਸੂ ਆ ਰਿਹਾ ਵੇ, ਜੇ ਲੋਕੀ ਫਿਰਤਾਂ ਵਗੈਰਾ ਕੁਝ ਸਟਾਰਟ ਕਰ ਦਿੱਤੀਆਂ ਨੇ, ਕੁਝ ਮੌਸਮ ਵਿੱਚ ਡਿਲੇ ਕਰ ਰਹੇ ਨੇ, ਤੇ ਇਹਦੇ ਵਿੱਚ ਜਦੋਂ ਅਸੀਂ ਕਬੂਤਰ ਨੂੰ ਫਿਰਤਾਂ ਸਟਾਰਟ ਕਰੀ ਦੀਆਂ ਨੇ, ਤੇ ਪਾਣੀ ਦੇਣਾ ਜਦੋਂ ਸਟਾਰਟ ਕਰੀਦਾ ਜਾਂਦੇ ਆ, ਉਹ ਕਿਦੋਂ ਮਤਲਬ ਤੁਹਾਨੂੰ ਫੀਲ ਹੁੰਦਾ ਕਿ ਯਾਰ ਹੁਣ ਪਾਣੀ ਦੀ ਜ਼ਰੂਰਤ ਹੈ? ਜਦੋਂ ਇਹਦਾ ਜਿਸਮ ਦਾ ਪਾਣੀ ਖਤਮ ਹੋ ਜਾਏ ਕਬੂਤਰ ਦਾ ਉਡਾ ਕੇ ਤੁਸੀਂ, ਉਦੋਂ ਵੀ ਪਾਣੀ ਦੇਣਾ ਇਹਨੂੰ ਸ਼ੁਰੂ ਕਰੋ। ਤੇ ਕੁਝ ਸਾਡੇ ਵਰਗਾ ਹੁੰਦੇ ਨੇ ਨਾੜੀ ਬੰਦੇ ਨੂੰ ਪਤਾ ਚੱਲਦਾ ਨਹੀਂ ਪਾਣੀ ਖਤਮ ਹੋਇਆ। ਪਾਣੀ ਹੁਣ ਪਤਾ ਵੀ ਇਹਨਾਂ ਦਾ ਜਦੋਂ ਬਾਹਰ ਨਿਕਲਦੇ ਨੇ ਇਹ ਭਾਰੇ ਹੁੰਦੇ ਨੇ, ਇਹਨਾਂ ਨੂੰ ਹੌਲਾ ਕਰਨਾ ਹੁੰਦਾ। ਹੌਲੇ ਦਾ ਕੰਮ ਹੈ ਕਿ ਇਹਨਾਂ ਦੇ ਜਿਸਮ ਦਾ ਪਾਣੀ ਖਤਮ ਹੋਵੇ, ਕਿਉਂਕਿ ਇਹ ਜਦੋਂ ਉਡਾ ਕੇ ਇਹਨਾਂ ਨੇ ਪਤਲਿਆ ਹੋਣਾ, ਛਲਿੰਗ ਹੋਣਾ ਨਾ ਜਦੋਂ ਕਬੂਤਰ, ਉਦੋਂ ਇਹਨਾਂ ਕਬੂਤਰਾਂ ਬਣਨਾ। ਇਹ ਮੋਟੇ ਕਬੂਤਰ ਤੇ ਮੋਟੇ ਰਹਿਣਾ, ਅੰਦਰ ਪਾਣੀ ਹੁੰਦਾ ਜਿਸਮ ਦੇ ਵਿੱਚ, ਪਾਣੀ ਤਾਂ ਉਦੋਂ ਹੀ ਖਤਮ ਹੋਣਾ ਜਦੋਂ ਇਹਨਾਂ ਨੂੰ ਉਡਾਣਾ। ਉਡਾ ਕੇ ਤੇ ਫਿਰ ਛਲਿੰਗ ਹੋਣਗੇ ਨਾ, ਜਦੋਂ ਪਤਲੇ ਹੋਣਗੇ ਫਿਰ ਇਹਨਾਂ ਨੂੰ ਮਹੀਨਾ 1.5 ਮਹੀਨਾ ਡਾ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਖੁਰਾਕ ਸ਼ੁਰੂ ਕਰੋ, ਫਿਰ ਨਾਲ ਪਾਣੀ ਪੂਣੀ ਦਿਓ ਇਹਨਾਂ ਨੂੰ। ਤੇ ਇਹ ਪਾਣੀ ਜਿਹੜਾ ਵਾ ਤੁਸੀਂ ਕਿੰਨੇ ਟਾਈਮ ਪਹਿਲਾਂ ਦੇਣਾ ਚਾਹੀਦਾ, ਤੇ ਮੈਕਸਿਮਮ ਕਿੰਨਾ ਤੱਕ ਤੁਸੀਂ ਦੇ ਸਕਦੇ? ਘੰਟਾ ਪਹਿਲਾਂ ਦੇ ਦਿਓ, ਪੌਣਾ ਘੰਟਾ ਪਹਿਲਾਂ। ਸਹੀ ਹੈ। ਤੇ ਮੈਕਸਿਮਮ ਕਿੰਨਾ ਦੇ ਸਕਦੇ ਹੋ ਤੁਸੀਂ? ਇਹ ਤੁਹਾਡੇ ਕਬੂਤਰ ਦੇ ਹਿਸਾਬ ਨਾਲ 5 ਸੀਸੀ ਤੋਂ ਲੈ ਕੇ 10 ਸੀਸੀ ਤੱਕ ਦੇ ਦਿਓ। ਇਹ ਤੋਂ ਉਸਤੇ ਨਹੀਂ ਕੁਝ 20 ਸੀਸੀ ਅਸੀਂ ਨਹੀਂ, ਉਹ ਦਿੰਦੇ ਨੇ ਜਿਨ੍ਹਾਂ ਦਾ ਦਾਣਾ ਪਾਣੀ ਕੋਈ ਇੰਝ ਦਾ ਹੋਣਾ ਹੈ, ਅਸੀਂ ਤਾਂ ਇੰਨਾ ਹੀ ਦਿੰਦੇ 5 ਤੋਂ 10 ਸੀਸੀ। ਸਹੀ ਹੋ ਗਿਆ। ਅੱਛਾ ਉਸਤਾਦ ਜੀ, ਵੈਸੇ ਇੱਕ ਮੈਂ ਉਸਤਾਦ ਨਾਲ ਬੈਠਕ ਹੋਈ ਸੀ, ਉਹ ਕਹਿ ਰਹੇ ਹਨ ਕਿ ਕਬੂਤਰ ਨੂੰ ਤੁਸੀਂ ਪਾਣੀ ਦਿਓ 10-15 ਮਿੰਟ ਉਡਾਉਣ ਤੋਂ। ਕਹਿੰਦੇ ਅਗਰ ਤੁਸੀਂ ਪਹਿਲਾਂ ਦਿਓਗੇ ਉਹਨੇ ਪਾਣੀ ਖਿੱਚ ਜਾਣਾ ਹੈ, ਕਿਉਂਕਿ ਜਿਹੜਾ 10-15 ਮਿੰਟ ਤੁਸੀਂ ਦਿਓਗੇ ਨਾ, ਉਹ ਕਬੂਤਰ ਜਦੋਂ ਪੰਜਾ ਚੁੱਕਦਾ ਹੈ ਤੇ ਉਦੋਂ ਉਹਨਾਂ ਦਾ ਮੈਦਾ ਲਾਕ ਕਰ ਲੈਂਦਾ ਹੈ। ਤੇ ਅਗਰ ਉਹ ਘੰਟਾ ਪਹਿਲਾਂ ਦੇ ਦੇਈਏ 10 ਸੀ, ਤੇ ਉਹ ਫਿਰ ਪੋਰਟ 'ਚ ਪਾਣੀ ਰਹਿਣਾ ਨਹੀਂ ਹੈ। ਇਹ ਜੀ ਉਹਨਾਂ ਦਾ ਸਵਾਲ ਹੈ, ਤੁਸੀਂ ਮੇਰੇ ਨਾਲ ਕਰੋ ਸਵਾਲ, ਇਹ ਤੇ ਉਹਨਾਂ ਦਾ ਸਵਾਲ ਹੈ ਨਾ, ਉਹਨਾਂ ਤੁਹਾਨੂੰ ਜਵਾਬ ਦੇ ਦਿੱਤਾ ਹੈ, ਤੁਸੀਂ ਮੇਰੇ ਨਾਲ ਮੇਰਾ ਸਵਾਲ ਨਹੀਂ, ਮੈਂ ਤੁਹਾਡੇ ਕੋਲ ਰਾਏ ਪੁੱਛ ਰਿਹਾ ਇਹਦੇ ਬਾਰੇ, ਫਿਰ ਤੁਸੀਂ ਤੁਹਾਡੀ ਕੀ ਰਾਏ? ਉਹਨਾਂ ਦੇ ਆਪਣੇ ਹਿਸਾਬ ਨਾਲ ਸਹੀ ਦਿੱਤੀ ਹੈ, ਸਾਡਾ ਕੋਲ ਤੁਸੀਂ ਸਾਡਾ ਸਵਾਲ ਪੁੱਛੋ ਸਾਡੇ ਕੋਲ, ਉਹਨਾਂ ਲਾ ਨਾ ਪੁੱਛੋ, ਉਹ ਤੇ ਪੁੱਛ ਲਿਆ ਤੁਸੀਂ, ਕਿਉਂ ਜੀ ਅਬਦੁੱਲਾ ਜੀ?
ਉਹ ਤੁਸੀਂ ਪੁੱਛ ਲਿਆ ਨਾ, ਉਹਨਾਂ ਦੀ ਰਾਏ ਹੋ ਸਕਦਾ ਅੱਛੀ ਹੋਵੇ, ਉਹ ਆਪਣੇ ਟ੍ਰੀਟਮੈਂਟ ਜਿਵੇਂ ਕਰਦੇ ਨੇ ਕਬੂਤਰਾਂ ਦੀ। ਅਸੀਂ ਤੇ ਜਿਹੜਾ ਸਾਡਾ ਹੈ ਨਾ, ਉਹ ਅਸੀਂ ਜਿਹੜਾ ਸਾਡਾ ਵੇ ਨਾ, ਅਸੀਂ ਰਾਤੀ 10 ਵਜੇ ਨਾਲ ਪਾਣੀ ਪਾਉਂਦੇ ਆ, ਆਪ ਹੀ ਪੀ ਲੈਣ। ਉਸ ਤੋਂ ਸਵੇਰ ਜਿਹੜਾ ਨਾ ਪੌਣੇ 4 ਵਜੇ ਜਾਂ 4:15 ਇਹ ਟਾਈਮ 5 ਤੋਂ 10 ਸੀ ਪਾਣੀ। ਸਹੀ ਹੋ ਉਹ ਵੇਖੋ ਉਹਨਾਂ ਨੂੰ ਬਿਹਤਰ ਸਮਝਦੇ ਨੇ, ਕੋਈ ਲਾਗ ਹੋ ਜਾਂਦਾ ਜਾਂ ਫਰੀਜ਼ ਹੋ ਜਾਂਦਾ, ਉਹ ਉਹਨਾਂ ਨੂੰ ਪਤਾ, ਸਾਨੂੰ ਨਹੀਂ ਇਹ ਚੀਜ਼ ਦਾ। ਅੱਛਾ ਉਸਤਾਦ, ਮਤਲਬ ਜਿਹੜਾ ਰਹਾਇਸ਼ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਅੱਸੂ ਦੇ ਵਿੱਚ ਤੇ ਜੇਠ ਦੇ ਵਿੱਚ? ਅੱਸੂ ਦੇ ਵਿੱਚ ਤੇ ਰਿਹਾਇਸ਼ ਦੇ ਹੋਣੀ ਚਾਹੀਦੀ ਨਾ ਕਬੂਤਰ ਕੋਲ, ਸਹੀ ਮੰਨਦਾ ਤੇ ਉਹ ਤੇ ਕਢਾਓ ਉਹਨੂੰ ਕਬੂਤਰ ਨੂੰ। ਉਹ ਤੁਸੀਂ 2 ਵਜੇ ਉੱਠਦੇ ਹੋ ਜਦੋਂ, ਜੀ, ਉਦੋਂ ਵੇਖ ਲਓ ਕਿੰਨੀ ਕੋਈ ਲੋੜ ਹੈ ਕਬੂਤਰ ਨੂੰ। ਪਹਿਲਾਂ 1 ਗੋਲੀ ਤੇ ਸ਼ੁਰੂ ਕਰੋ, ਫਿਰ ਤੇ ਉਹ 3 ਗੋਲੀਆਂ ਤੇ ਲੈ ਜਾਓ ਰਿਹਾਇਸ਼। ਤੇ ਜੇਠ ਦੇ ਵਿੱਚ? ਜੇਠ ਦੇ ਵਿੱਚ ਤੇ ਅਸੀਂ ਜਿਹੜਾ ਕਰਨੇ ਨਾ, ਅਸੀਂ ਰਾਤੀ 10 ਵਜੇ 2 ਵਜੇ ਤੱਕ ਪੂਰਾ ਕਰ ਲੈਂਦੇ ਹਾਂ ਕਬੂਤਰ। ਜਦੋਂ ਚੈੱਕ ਕਰਨਾ ਹੁੰਦਾ, ਜਿਹੜੇ ਰਾਤ ਸਾਰੀ ਜਾਗਣਾ ਪੈਂਦਾ, ਸੂਝ ਫਿਰ ਤੁਸੀਂ ਸੌਂ ਜਾਂਦੇ ਹੋ। ਜਿਹੜੇ ਜਾਗਣਾ ਹੀ ਪੈਂਦਾ, ਉਹ ਰਾਤ ਨੂੰ ਵੇਖਣਾ ਹੀ ਪੈਂਦਾ ਕਬੂਤਰ ਨੂੰ। ਅੱਛਾ ਸਰ ਜੀ, ਇਹ ਤੁਸੀਂ ਕਹਿ ਕੇ 1 ਤੋਂ ਸਟਾਰਟ ਕਰਨੀ ਹੈ ਤੇ 3-4 ਤੱਕ ਲੈ ਜਾਓ ਜੀ, ਤੇ ਬਾਜ਼ੀ ਤੋਂ ਕਿੰਨੇ ਦਿਨ ਪਹਿਲਾਂ ਮਤਲਬ ਤੁਸੀਂ ਉਹਦੇ ਤੇ ਲਿਆਓਗੇ? ਇਹ ਜਦੋਂ ਤੋਂ ਖੁਰਾਕ ਸ਼ੁਰੂ ਕਰ ਲਈ, ਤੁਸੀਂ ਟ੍ਰੇਨਿੰਗ ਹੀ ਹੈ ਨਾ, ਇਹਨਾਂ ਨੂੰ ਟ੍ਰੇਨਿੰਗ ਦੇਣ ਦੇ ਹੋ, ਉਹਦੇ ਵਿੱਚ 1 ਤੋਂ ਸ਼ੁਰੂ ਕਰੋ। ਵੇਖੋ ਕਬੂਤਰ ਕੀ ਬੁਰਾ ਤਾਂ ਨਹੀਂ ਮਨਾਉਂਦਾ, ਜੇ ਉਹ ਖਿੱਚ ਗਿਆ ਠੀਕ ਹੈ, ਫਿਰ 2 ਕਰ ਲਓ, ਫਿਰ ਉਹਨੂੰ 3 ਕਰ ਲਓ। ਜੋ ਮੌਸਮ ਬਿਹਤਰ ਭੜਕਾਂ ਆਈ ਜਾਂਦੀਆਂ ਨੇ, ਇੰਝ ਕਰੀ ਜਾ। ਅਗਰ ਜੇ ਤੁਸੀਂ ਦਾਣੇ ਦੇ ਟਾਈਮ ਹੀ ਪੂਰਾ ਉਹਨਾਂ ਨੂੰ ਰੁਝਾ ਕੇ ਪਾਉਂਦੇ ਹੋ, ਤਾਂ ਫਿਰ ਕੀ ਪਤਾ ਰਿਹਾਇਸ਼ ਦੀ ਲੋੜ ਹੀ ਨਾ ਪਵੇ। ਦਾਣੇ ਟਾਈਮ ਹੀ ਪੂਰਾ ਕਰ ਲਵੋ ਉਹਨਾਂ ਨੂੰ, 1.5-2 ਵਜੇ ਨਾਲ, ਤੇ ਕੀ ਪਤਾ ਉਸ ਟਾਈਮ ਹੀ ਨਾ ਤੁਹਾਨੂੰ ਸਵੇਰੇ ਪੂਰੀ ਨਾ ਕਰਨੀ ਪਵੇ, ਪਹਿਲਾਂ ਹੀ ਹੋਵੇ। ਕੀ ਪਤਾ 10 ਵਜੇ ਸਾਫ਼ ਹੋ ਜਾਣਾ, 10 ਵਜੇ ਦੇ ਦਿਓ ਖੁਰਾਕ। 10 ਵਜੇ ਨਹੀਂ ਹੋਏ 2 ਵਜੇ ਦੇ ਦਿਓ, 2 ਵਜੇ ਨਹੀਂ ਹੋਏ ਤੇ 4 ਵਜੇ ਦੇ ਦਿਓ। ਸਹੀ ਹੋ। ਇਹ ਤਾਂ ਇਹਨਾਂ ਦੇ ਕੋਲ ਹੀ ਰਹਿਣਾ ਪੈਣਾ ਕਬੂਤਰਾਂ ਦੇ। ਤੇ ਤੁਸੀਂ ਕਬੂਤਰ ਨੂੰ ਮਤਲਬ ਜੇਠ ਦੇ ਵਿੱਚ ਪਲਟਾਉਂਦੇ ਹੋ ਜਾਂ ਨਹੀਂ? ਨਹੀਂ, ਦਾਣਾ ਹੀ ਉਸ ਹਿਸਾਬ ਨਾਲ ਕਰਦੇ ਹੋ ਕਿ? ਹਾਂਜੀ, ਦਾਣਾ ਪਾਣੀ ਦਾਣਾ ਹੀ ਖੁਰਾਕ ਹੀ ਉਹ ਹਿਸਾਬ ਨਾਲ ਦੇ ਦਿਓ, ਉਲਟਾਣਾ ਨਹੀਂ ਪੈਣਾ। ਤੇ ਅਗਰ ਖੁਦਾ ਨਾ ਖਾਸਤਾ ਕੋਈ ਕਬੂਤਰ ਪੋਰਟ ਜਾਮ ਕੀਤੀ ਹੋਏ, ਮਤਲਬ ਖਿੱਚਿਆ ਨਾ ਹੋਏ ਦਾਣਾ, ਤੇ ਫਿਰ ਉਹਦੇ ਲਈ ਫਿਰ ਕੀ ਕਰਦੇ ਹੋ? ਉਹਨੂੰ ਫਿਰ ਉਹਦੀ ਟ੍ਰੀਟਮੈਂਟ। ਮਤਲਬ ਕੁਝ ਹੁੰਦੇ ਨਾ, ਤੁਸੀਂ ਤੇ ਕਹਿ ਰਹੇ ਹੋ ਕਿ ਸੌਂਦੇ ਨਹੀਂ ਤੇ ਉਹਦੇ ਉੱਤੇ ਰਹੀਦਾ, ਤੁਸੀਂ ਤੇ ਵੇਖਦੇ ਰਹਿੰਦੇ ਹੋ। ਕਈ ਹੁੰਦੇ ਨੇ ਅਲਾਰਮ ਲਾ ਕੇ ਬੈਠੇ ਹੁੰਦੇ ਨੇ, ਉਹਨਾਂ ਉੱਠ ਕੇ ਚੈੱਕ ਕਰਨਾ ਹੁੰਦਾ ਹੈ, ਲੋ ਜੀ ਇਹ ਤੇ ਭਈ ਨਹੀਂ, ਇਹਨੇ ਪਲਟਾਣਾ ਪਾਈ ਜਾਂਦਾ, ਫਿਰ ਕਿਤੇ ਕਿ ਕੰਮ ਦੇ ਹੀ ਜਾਂਦਾ? ਨਹੀਂ, ਜਿਹਨਾਂ ਰੈਸ਼ ਹੁੰਦੀ ਹੈ ਕਬੂਤਰਾਂ ਨੂੰ, ਜੀ ਜਿਹੜੇ ਰੈਸ਼ ਦੇ ਕੇ ਡਾਂਦੇ ਨੇ, ਉਹਨਾਂ ਨੂੰ ਜਦੋਂ ਵਾਪਸੀ ਦੇ ਨਹੀਂ ਹੁੰਦੇ। ਸਾਜੀ, ਮੈਂ ਕਹਿ ਰਿਹਾ ਹਾਂ ਕਿ ਦੇਖੋ ਤੁਸੀਂ ਤੇ ਕਹਿ ਰਹੇ ਹੋ ਕਿ ਅਸੀਂ ਤੇ ਜਾਗਨੇ ਆ, ਜੀ, ਲੇਕਿਨ ਕੁਝ ਹੁੰਦੇ ਨੇ ਅਲਾਰਮ ਲਾ ਕੇ ਸੁੱਤੇ ਹੁੰਦੇ ਨੇ, ਜੀ। ਉਹਨਾਂ 3 ਵਜੇ 4 ਵਜੇ ਉੱਠਣਾ ਹੁੰਦਾ ਕਿ ਬਈ ਚੈੱਕ ਕਰਨਾ ਕਿ ਹੁਣ, ਤੇ ਉਹ ਕਬੂਤਰ ਨੇ ਜਿਹੜੀ ਖੁਰਾਕ ਖਿੱਚੀ ਨਹੀਂ ਹੈ ਇਹਦੇ ਵਿੱਚ ਹੈ, ਅੱਗੋਂ ਮੌਸਮ ਵੀ ਜੇਠ ਦਾ ਹੀ ਹੈ, ਤੇ ਫਿਰ ਉਹਨੂੰ ਪਲਟਾਣਾ ਪਰ ਉਹ ਦਾਣਾ ਤੁਸੀਂ ਉਸ ਹਿਸਾਬ ਨਾਲ ਪਾਓ ਨਾ, ਜਦੋਂ ਗਰਮੀ ਆ ਜਾਂਦੀ ਤੇ ਦਾਣਾ ਪਿਛਾਂ ਲੈ ਜਾਓ ਨਾ, 2 ਵਜੇ ਨਾ ਪਾਓ, ਤੁਸੀਂ 1 ਵਜੇ ਨਾਲ ਲੈ ਜਾਓ ਦਾਣਾ, ਕਿ ਜਿਹੜਾ ਕਬੂਤਰ ਖਿੱਚੇ। ਪਰ ਸਾਜੀ ਮੈਂ ਕਹਿ ਰਿਹਾ ਕਿ ਫਿਰ ਵੀ ਅਗਰ ਕੋਈ ਖੁਦਾ ਨਾ ਖਾਸਤਾ ਕੋਈ ਨਾ ਖਿੱਚ ਸਕੇ, ਫਿਰ ਉਹਨੂੰ ਪਲਟਾਣਾ ਚਾਹੀਦਾ। ਆਹੋ, ਇਹ ਬਹੁਤਾ ਓਵਰ ਹੋਈ ਉਹਨੂੰ ਪਲਟਾ ਲਵੋ, ਮਤਲਬ ਕਿ ਹੁਣ ਇਹ ਵੇਖੋ ਰੁਕ ਗਿਆ ਜਾਂ ਉਹਦੇ ਵਿੱਚ ਜ਼ਿਆਦਾ ਮਾਲ ਹੈ, ਉਹਨੂੰ ਸਾਫ਼ ਕਰ ਲਓ, ਪਰ ਉਹਨੂੰ ਸਾਫ਼ ਕਰਕੇ ਫਿਰ ਉਹਨੂੰ ਖੁਰਾਕ ਦੇ ਦਿਓ। ਸਹੀ ਹੋ ਗਿਆ। ਸਾਫ਼ ਕਰਕੇ ਉਹਨੂੰ ਫਿਰ ਖੁਰਾਕ ਦੇ ਦਿਓ, 2 ਵਜੇ 2:30 ਵਜੇ ਦੇ ਦਿਓ। ਜਦੋਂ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਖਿੱਚਦਾ ਪਿਆ, ਜ਼ਿਆਦਾ ਹੈ ਇਹਦੇ ਤੇ ਬੋਝ ਜ਼ਿਆਦਾ ਹੈ, ਆਈਡੀਆ ਹੋ ਜਾਂਦਾ ਨਾ ਬੰਦਿਆਂ ਨੂੰ, ਜਿਹੜੇ ਬੰਦੇ ਡਾਣ ਵਾਲੇ ਨੇ ਉਹਨਾਂ ਨੂੰ ਆਈਡੀਆ ਹੋ ਜਾਂਦਾ ਕਿ ਲੈ ਯਾਰ ਇੰਨਾ ਕੋ ਮਾਲ ਹੈ। ਉਹ 10 ਵਜੇ ਚੈੱਕ ਕਰਦੇ ਨੇ, ਜਦੋਂ ਪਾਣੀ ਦਿੰਦੇ ਨੇ ਨਾ, ਉਦੋਂ ਹੀ ਉਹਨਾਂ ਨੂੰ ਉਹ ਚੈੱਕ ਕਰ ਲੈਂਦੇ, ਜਿਵੇਂ ਅਸੀਂ ਵੀ ਉਦੋਂ ਹੀ ਕਰਨੇ। ਉਹ ਵੀ ਸਾਰੇ ਕਬੂਤਰਬਾਜ਼ ਜਿੰਨੇ ਵੀ ਭਾਈ ਨੇ ਨਾ, ਉਹ 10 ਵਜੇ ਉਹਨਾਂ ਨੂੰ ਆਈਡੀਆ ਹੋ ਜਾਂਦਾ। ਫਿਰ ਉਸ ਤੋਂ ਬਾਅਦ 2-3 ਵਜੇ ਚੈੱਕ ਕਰ ਲਓ, ਕਿ ਜਦੋਂ ਬਹੁਤਾ ਲੋਡ ਹੈ ਤਾਂ ਫਿਰ ਉਹ ਖੁਰਾਕ ਦਾ ਬੰਦੋਬਸਤ ਕਰ ਲਓ, ਉਹਨੂੰ ਸਾਫ਼ ਕਰਕੇ ਫਿਰ ਨਵੀਂ ਖੁਰਾਕ ਦੇ ਦਿਓ ਜੇ ਬਹੁਤ ਜ਼ਿਆਦਾ। ਸਹੀ ਹੋ ਗਿਆ। ਤੇ ਉਸਤਾਦ ਜੀ ਜਿਹੜੇ ਮਲਟੀ ਵਿਟਾਮਿਨ ਯੂਜ਼ ਕਰਦੇ ਪਏ ਨੇ ਅੱਜ ਕੱਲ੍ਹ ਆਮ, ਉਹਦੇ ਬਾਰੇ ਤੁਹਾਡਾ ਕੀ ਹਾਲ ਹੈ? ਤੁਸੀਂ ਯੂਜ਼ ਕਰਦੇ ਹੋ? ਨਹੀਂ, ਅਸੀਂ ਦੇਸੀ ਚੀਜ਼ਾਂ ਟੋਟਲ ਕਰਦੇ। ਸਹੀ ਹੋ। ਤੇ ਮਤਲਬ ਅਸੂ ਦੀ ਤੇ ਹੁਣ ਤਾਂ ਚਲੋ ਪਰ ਵਗੈਰਾ ਆ ਗਏ ਨੇ, ਸਰ ਵਗੈਰਾ ਹੋ ਗਏ ਨੇ, ਕਿ ਕਿਹੜੀ ਐਸੀ ਦੇਸੀ ਸ਼ੈ ਯੂਜ਼ ਕਰਦੇ ਹੋ ਕਿ ਪਰ ਵਗੈਰਾ ਅੱਛੇ ਆਉਣ? ਪਰ ਅੱਛੇ ਜੀ, ਦਾਣਾ ਅੱਛਾ ਪਾਓ, ਸਰੋਂ ਤੋਰੀਆ ਪਾਓ, ਬਿਹਤਰੀਨ ਹੈ, ਜਿਹਦਾ ਪਰ ਅੱਛੇ ਹੁੰਦੇ ਨੇ। ਬਿਹਤਰੀਨ ਤੁਹਾਡੇ ਖੁੱਡੇ ਸਫਾਈ ਹੋਵੇ, ਸਾਫ ਸੁਥਰੇ ਹੋਣ ਡੇਲੀ, ਕਬੂਤਰ ਆਪੇ ਪਰ ਅੱਛੇ ਕਰਦੇ, ਨਵਾਈ ਜਾਂਦੇ ਉਹਨਾਂ ਨੂੰ ਪੂਰੀਆਂ ਅੱਛੀਆਂ। ਅੱਜ ਕੱਲ੍ਹ ਤਾਂ ਉਂਝ ਹੀ ਅੱਸੂ ਦੇ ਵਿੱਚ ਤੇ ਕਬੂਤਰ ਨਵੇਂ ਹੋ ਜਾਂਦੇ ਨੇ, ਪੂਰੇ ਸਾਲ 'ਚ ਅੱਸੂ 'ਚ ਹੀ ਨਵਾਂ ਹੁੰਦਾ ਕਬੂਤਰ। ਬਿਹਤਰੀਨ ਹਰ ਜਿਸਮ ਦੀ ਕਰੀਜ਼ ਕਰਦਾ ਕਬੂਤਰ, ਬਿਹਤਰੀਨ ਹੋ ਜਾਂਦਾ ਕਬੂਤਰ। ਸਰੋਂ ਤੇ ਤੋਰੀਆ ਬਿਹਤਰੀਨ ਹੈ। ਤੇ ਇਹ ਭੋਰੇ ਪਾਣੇ ਉਹਦੇ, ਦਹੀਂ ਦੇ ਭੋਰੇ ਪਾ ਲਓ ਸੁਬਾਹ ਦੇ ਟਾਈਮ, ਉਹ ਵੀ ਅੱਛੇ ਨੇ ਕਬੂਤਰਾਂ ਨੂੰ। ਤੇ ਉਸਤਾਦ ਜੀ
ਕਬੂਤਰ ਜੇਠ ਦੇ ਵਿੱਚ ਜਦੋਂ ਵਾਪਸ ਆਉਂਦਾ ਹੈ ਅਕਸਰ ਨਾ ਪੋਰਟ ਜਾਮ ਕਰ ਜਾਂਦਾ ਹੈ, ਪਾਣੀ ਨਹੀਂ ਟੋਰਦਾ ਹੈ, ਤੇ ਉਹਨੂੰ ਕੋਈ ਟਿਪ ਦੱਸ ਦਿਓ ਸਾਂਭਣ ਵਾਸਤੇ। ਉਹ ਸਰ ਕਈ ਚੀਜ਼ਾਂ ਨੇ ਉਹਦੇ ਵਿੱਚ ਸਾਂਭਣ ਵਾਲੀਆਂ। ਕਬੂਤਰ ਨੂੰ ਪਹਿਲਾਂ ਤੇ ਆਗ ਉਹਦਾ ਪੋਟਾ ਛੋਟਾ ਵਾਸ਼ ਕਰੋ ਨਾ, ਉਹਨੂੰ ਕਾਹਲੀ ਨਾ ਕਰੋ, ਉਹਨੂੰ ਸਕੂਨ ਦੇ ਨਾਲ ਉਹਨੂੰ ਰਹਿਣ ਦਿਓ। ਪਾਣੀ ਅਸੀਂ ਸਾਦੇ ਪਾਣੀ ਨਾਲ ਹੀ ਸਾਂਭਣੇ ਕਬੂਤਰ, ਬਿਲਕੁਲ ਕੋਈ ਚੀਜ਼ ਨਹੀਂ ਹੁੰਦੀ ਹੈ ਉਹਦੇ ਵਿੱਚ, ਬਿਲਕੁਲ ਸਾਦੇ ਪਾਣੀ ਨਾਲ। ਕਾਹਲੀ ਨਾ ਕਰੋ, ਆਸਤਾ ਆਸਤਾ। ਜੇ ਕਬੂਤਰ ਬਹੁਤਾ ਡੋਨ ਹੈ ਉਹਨੂੰ ਹੌਲੇ ਆਸਤਾ ਥੋੜ੍ਹੇ ਪਾਣੀ ਨਾਲ ਸਾਂਭੋ। ਜਦੋਂ ਯਕਦਮ ਡੀਕ ਲਾਏਗਾ ਨਾ ਕਬੂਤਰ, ਉਹਦੇ ਨੁਕਸਾਨ ਦੇਗਾ, ਉਹਦੇ ਨਾਲ ਫਿਰ ਹੋਰ ਅੰਦਰ ਨੂੰ ਖੁਸ਼ਕ ਹੋਇਆ ਹੁੰਦਾ ਕਬੂਤਰ। ਅਸੀਂ ਸਾਦੇ ਪਾਣੀ ਨਾਲ ਹੀ ਸਾਂਭਣੇ ਕਬੂਤਰ, ਬਿਲਕੁਲ ਸਾਦੇ ਨਾਰਮਲ। ਅਗਰ ਕਬੂਤਰ ਦੀ ਕਾਫੀ ਜ਼ਿਆਦਾ ਡੇਂਜਰਸ ਹਾਲਤ 'ਚ ਹੋਵੇ, ਉਹਨੂੰ ਆਸਤਾ ਸਾਂਭੋ, ਲੇਟ ਉਹਨੂੰ ਘੁਲੋ ਨਾ ਉਹਦੇ ਨਾਲ, ਉਹਨੂੰ ਇਹਨਾਂ ਫੜ ਫੜ ਕੇ ਮਰੋੜ ਛੱਡੋ। ਪਲਟਾਓ, ਬਾਰ-ਬਾਰ ਪਲਟਾਣਾ ਵੀ ਸਹੀ ਹੁੰਦਾ? ਨਹੀਂ, ਬਾਰ-ਬਾਰ ਨਾ ਪਲਟਾਓ ਉਹਨੂੰ। ਉਹਨੂੰ ਸਕੂਨ ਕਰਨ ਦਿਓ। ਉਹਨੂੰ ਸਕੂਨ ਵਾਲੀ ਜਗ੍ਹਾ 'ਚ ਹੋਵੇ, ਤੁਹਾਡੇ ਖੁੱਡੇ ਦਾ ਟੈਂਪਰੇਚਰ ਅੱਛਾ ਹੋਣਾ ਚਾਹੀਦਾ। ਜਦੋਂ ਕਬੂਤਰ ਬੇਦਲ ਹੋਵੇ ਨਾ, ਖੁੱਡੇ ਦਾ ਟੈਂਪਰੇਚਰ ਅੱਛਾ ਆਏਗਾ ਅਤੇ ਉਹ ਕਬੂਤਰ ਨੂੰ ਸਕੂਨ ਹੋਏਗਾ। ਉਹਨੂੰ ਸਕੂਨ ਵਾਲੀ ਜਗ੍ਹਾ 'ਤੇ ਰੱਖੋ। ਜਿਹੜਾ ਬਹੁਤਾ ਡੋਨ ਹੈ ਉਹਨੂੰ ਬਸ ਜ਼ਿਆਦਾ ਪਾਣੀ ਨਹੀਂ ਉਹਨੂੰ ਪਿਆਣਾ। ਪਹਿਲਾਂ ਉਹਨੂੰ ਹੌਲੇ ਹੌਲੀ ਥੋੜ੍ਹੇ ਥੋੜ੍ਹੇ ਪਾਣੀ ਨਾਲ ਉਹਨੂੰ ਖਿਚਾਓ ਪਾਣੀ। ਜੇ ਉਹ ਪਾਣੀ ਖਿੱਚ ਜਾਂਦਾ ਤਾਂ ਫਿਰ ਇੰਸ਼ਾ ਅੱਲਾਹ ਤਾਲਾ ਉਹ ਠੀਕ ਹੋ ਜਾਏਗਾ। ਕਈ ਕਬੂਤਰ ਐਸੇ ਹੁੰਦੇ ਨੇ ਕਿ ਅਸੀਂ ਉਹਨੇ ਉਹ ਨਹੀਂ ਵੀ ਖਿੱਚਦੇ, ਫੜ ਕੇ ਵੀ ਪਾਣੀ ਨਹੀਂ ਖਿੱਚਦੇ, ਉਹ ਕੋਈ 10 ਵਜੇ ਜਾ ਕੇ ਸਹੀ ਹੋ ਜਾਂਦਾ, ਕੋਈ ਸੁਬਾਹ ਅਗਲੇ ਦਿਨ ਜਾ ਕੇ ਸਹੀ ਹੋ ਜਾਂਦਾ ਕਬੂਤਰ। ਅਤੇ ਉਹ ਕੁਝ ਵੀ ਨਹੀਂ ਹੁੰਦਾ, ਕਬੂਤਰ ਨੂੰ ਵਿਗੜਦਾ ਨਹੀਂ ਹੈ ਕਬੂਤਰ। ਤੁਸੀਂ ਉਹਨੂੰ ਉਦੋਂ ਵਿਗਾੜਨਾ ਜਦੋਂ ਤੁਸੀਂ ਉਹਨਾਂ ਘੁੱਲਣਾ ਹੈ, ਉਹਨੂੰ ਵਾਰ-ਵਾਰ ਉਟਾਉਣਾ ਹੈ। ਉਹ ਨਹੀਂ ਖਿਲਦਾ, ਵਾ ਫਲਾਣੇ ਨੂੰ ਫੋਨ ਕਰੋ, ਆਹ ਰਗੜ ਕੇ ਦੇ ਦੇ, ਆਹ ਦੇ ਦੇ, ਆਹ ਦੇ ਦੇ। ਉਹ ਅਸੀਂ ਚੀਜ਼ਾਂ ਦਿੰਦੇ ਆ, ਪਰ ਜਦੋਂ ਕਬੂਤਰ ਸੰਭਲ ਜਾਂਦੇ ਨੇ ਉਦੋਂ, ਜਦੋਂ ਖਿੱਚਣ ਲੱਗ ਪਿਆ, ਜਦੋਂ ਖਿੱਚਦਾ ਹੀ ਨਹੀਂ ਪਿਆ ਉਦੋਂ ਕੀ ਦੇਣਾ ਜੇ। ਪਹਿਲਾਂ ਤਾਂ ਉਹਨੂੰ ਨਾ ਸਾਦੇ ਪਾਣੀ ਦੇ ਨਾਲ ਨਾਰਮਲ ਜਿਹੜਾ ਪਾਣੀ ਹੈ ਨਾ, ਫਿਲਟਰ ਦਾ ਲੈ ਲਓ ਜਾਂ ਨੈਚੁਰਲ ਉਬਲਿਆ ਪਾਣੀ ਲੈ ਲਓ, ਠੰਡਾ ਹੋਇਆ ਉਹ ਪਾਣੀ ਦੇ ਨਾਲ ਇਹਨਾਂ ਨੂੰ ਕਬੂਤਰਾਂ ਨੂੰ ਜਿਹੜਾ ਡੋਨ ਹੋਵੇ ਨਾ ਉਹਦੇ ਨਾਲ ਸਾਂਭੋ, ਕਿਉਂਕਿ ਉਹ ਪਾਣੀ ਜ਼ਰਾ ਹਲਕਾ ਹੋ ਜਾਂਦਾ। ਸਹੀ ਹੋ ਗਿਆ। ਉਹ ਕੋਈ ਚੀਜ਼ ਹੋਰ ਦੇਣ ਵਾਲੀ ਜਿਹੜੀ ਹੁੰਦੀ ਨਾ, ਉਹ ਅਸੀਂ ਬਾਅਦ 'ਚ ਦਿੰਦੇ ਆ ਕਿ ਜੇ ਇਹਨੂੰ ਯਾਰ ਇਹਦੀ ਕਵਰਿੰਗ ਪੂਰੀ ਹੋ ਜਾਏ। ਉਹ ਕਈ ਚੀਜ਼ਾਂ ਨੇ ਪਾਣੀ ਦੀਆਂ ਠੰਡੀਆਂ ਅਸੀਂ ਦਿੰਦੇ ਆ ਰਗੜ ਕੇ। ਉਹ 'ਚ ਕੀ ਦਿੰਦੇ ਹੋ ਕੋਈ ਵਾਮ ਦਾ? ਉਹ ਹੈ ਕਈ ਚੀਜ਼ਾਂ ਨੇ, ਕਬੂਤਰ ਦੇ ਹਿਸਾਬ ਦੇ ਨਾਲ ਦਿੰਦੇ ਆ। ਸਹੀ ਹੈ। ਅੱਛਾ ਉਸਤਾਦ ਜੀ, ਅਕਸਰ ਵੇਖਿਆ ਕਬੂਤਰ ਹੁੰਦਾ ਵੀ ਚੰਗਾ ਹੈ, ਅਤੇ ਜਿਹੜਾ ਯੰਗ ਪਲੇਅਰ, ਨਇਆ ਪਲੇਅਰ ਹੈ, ਉਹਨੂੰ ਸਮਝ ਨਹੀਂ ਆਉਂਦੀ ਹੈ ਕਿ ਬੈਕ ਆ ਗਿਆ ਵੇ। ਉਹ ਹੁਣ ਉਹਨੂੰ ਸਮਝ ਨਹੀਂ ਆਉਂਦੀ ਯੰਗ ਪਲੇਅਰ ਅੱਛਾ ਉਸਤਾਦ ਫੜੇ ਨਾ ਆਪਣਾ, ਦੇਖੋ ਜੀ ਉਹ ਅੱਛਾ ਉਸਤਾਦ ਫੜੇ ਨਾ, ਉਹਦੇ ਕੋਲ ਜਾ ਕੇ ਸਿੱਖੇ। ਇੰਝ ਚੀਜ਼ਾਂ ਤਾਂ ਨਹੀਂ, ਇੰਝ ਦੱਸਣਾ ਤਾਂ ਨਹੀਂ ਕਿਸੇ ਨੂੰ ਪਤਾ ਲੱਗਣਾ, ਜਿੰਨੀ ਤਾਂ ਕਰੇ ਨਾ ਬੰਦਾ। ਵੇਖੋ ਉਸਤਾਦ, ਕੋਈ ਵੀ ਉਸਤਾਦ ਹੈ ਉਹਦੇ ਕੋਲ ਜਾ ਕੇ ਸਿੱਖੇ। ਦੱਸ ਕੇ ਨਹੀਂ ਹੁੰਦੀ ਕਬੂਤਰਬਾਜ਼ੀ, ਕਰਕੇ ਹੁੰਦੀ ਹੈ। ਬੋਲਣ ਨਾਲ ਨਹੀਂ ਹੁੰਦੀ ਕਬੂਤਰਬਾਜ਼ੀ, ਕਰਕੇ ਹੁੰਦੀ ਹੈ। ਪਰ ਕੁਝ ਮੇਰੀ ਗੱਲ ਸੁਣਾ, ਹੁਣ ਪੜ੍ਹਾਈ ਹੈ ਜਿਹੜੀ ਮੁੱਲ ਥੋੜ੍ਹੀ ਹੁੰਦੀ ਹੈ। ਸਿੱਖਿਆ ਇਹ ਸਿੱਖਿਆ ਨਹੀਂ, ਪੜ੍ਹ ਕੇ ਹੁੰਦੀ ਹੈ। ਪੜ੍ਹ ਕੇ ਹੁੰਦੀ ਹੈ। ਪਹਿਲਾਂ ਪੜ੍ਹਨਾ ਜੇ, ਕਾਲਜ ਜਾਣਾ ਜੇ, ਸਕੂਲ ਜਾਣਾ ਜੇ, ਸਾਰਾ ਕੁਝ ਕਰਨਾ ਜੇ। ਇਹਦੇ ਵਿੱਚ ਕਬੂਤਰਬਾਜ਼ੀ ਦੇ ਵਿੱਚ ਵੀ ਇੰਝ ਹੀ ਹੈ। ਇਹ ਕਈ ਚੀਜ਼ਾਂ ਨੇ ਇਹਦੇ ਵਿੱਚ, ਹਾਲੇ ਤੱਕ ਸਾਡੇ ਕੋਲ ਚੀਜ਼ਾਂ ਅਸੀਂ ਐਡ ਕਰਨੇ ਆ, ਦੇਸੀ ਚੀਜ਼ਾਂ ਕਬੂਤਰਬਾਜ਼ੀ ਦੇ ਵਿੱਚ ਐਡ ਕਰਨੇ। ਇਹ ਤੁਸੀਂ ਜਿਹੜੇ ਕਬੂਤਰਬਾਜ਼ ਯੰਗ ਨੇ ਨਾ, ਉਹ ਇੰਨਾ ਖੱਜਲ ਨਾ ਹੁਣ, ਉਹ ਕੋਈ ਬਣਨ ਅੱਛਾ ਉਸਤਾਦ, ਉਹਦੇ ਕੋਲ ਅੱਛੇ ਉਸਤਾਦ ਕੋ ਸਿੱਖਣ, ਉਹਦੇ ਕੋਲ ਟਾਈਮ ਦੇਣ, ਉਹਦੀ ਛੱਤ 'ਤੇ ਜਾਣ, ਉੱਥੇ ਜਾ ਵੇਖਣ ਕਿਵੇਂ ਕਬੂਤਰਬਾਜ਼ੀ ਕਰਦੇ, ਫਿਰ ਮੁਤਾਜੀ ਮੁੱਕ ਜਾਂਦੀ, ਫਿਰ ਰਹਿੰਦੀ ਕੋਈ ਨਹੀਂ ਹੈ। ਜਿਵੇਂ ਮੈਂ ਉਹ ਕਹਿੰਦਾ ਅਸੀਂ ਜੋ ਅਸੀਂ ਕੀਤਾ ਹੈ ਅਸੀਂ ਤਾਂ ਉਹੀ ਦੱਸਣਾ ਨਾ। ਅਸੀਂ ਜਿਵੇਂ ਸਿੱਖੀਏ ਜਾਂ ਵੇਖੀਏ, ਅਸਾਂ ਵੇਖ ਕੇ ਅਤੇ ਪੁੱਛ ਕੇ ਆਹ ਸਿੱਖੀਏ ਕਬੂਤਰਬਾਜ਼ੀ। ਠੀਕ ਹੈ, ਕਿਉਂਕਿ ਇਹ ਤਾਂ ਇਲਮ ਤਾਂ ਨਹੀਂ ਹੈ ਕਿ ਜੇ ਜਾ ਕੇ ਬਾਹਰੋਂ ਮਿਲ ਜਾਣ। ਜਿੰਨੇ ਵੀ ਉਸਤਾਦ ਹੈ, ਹਰ ਉਸਤਾਦ ਜਿੰਨਾ ਵੀ ਅੱਛਾ ਹੈ, ਇਹਦੇ ਪਿੱਛੇ ਵੀ ਉਸਤਾਦ ਨੇ। ਜਿੰਨੇ ਵੀ ਅੱਛੇ ਉਸਤਾਦ ਨੇ ਇਹਨਾਂ ਦੇ ਪਿੱਛੇ, ਉਹਨਾਂ ਦੇ ਪਿੱਛੇ ਵੀ ਅੱਛੇ ਉਸਤਾਦ ਨੇ। ਇੰਝ ਹੀ ਚੀਜ਼ਾਂ ਹੁੰਦੀਆਂ ਨੇ। ਕੋਈ ਜਦੋਂ ਇੱਕ ਚੀਜ਼ ਤੁਹਾਨੂੰ ਪਤਾ ਹੀ ਹੈ ਕਿ ਲੱਗ ਸਕਦੀ ਹੈ, ਇੰਝ ਉਂਝ ਪਤਾ ਹੀ ਨਹੀਂ ਤੁਹਾਨੂੰ ਲੱਗ ਸਕਦੀ ਹੈ। ਦੱਸਣ ਦੇ ਨਾਲ ਤਾਂ ਮੈਂ ਤੁਹਾਨੂੰ ਕਈ ਚੀਜ਼ਾਂ ਦੱਸ ਸਕਦਾ ਵਾ। ਉਹ ਕੀ ਕਰੇਗਾ, ਉਹ ਜਾ ਕੇ ਅਸੀਂ ਰਗੜਨ ਵਾਲਾ ਪਾਣੀ ਦਿੰਦੇ ਹਾਂ, ਨਾਰਦਾਨਾ, ਸੌਂਫ, ਜ਼ੀਰਾ ਜਿਹੜੀਆਂ ਚੀਜ਼ਾਂ ਪਾਉਂਦੇ ਨੇ, ਦ੍ਰਿਕਸ਼ ਪਾ ਲਓ, ਉਹ ਪਾ ਕੇ ਦੇ ਲੈਣਗੇ। ਉਹ ਆਣ ਕੇ ਫਿਰ ਵੀ ਨਹੀਂ ਸਹੀ ਹੁੰਦੇ, ਅਸੀਂ ਉਹਨਾਂ ਸਹੀ ਕਰ ਲੈਂਦੇ ਹਾਂ। ਫਰਕ ਤਾਂ ਆ ਜਾਣਾ ਨਾ। ਇਹ ਚੀਜ਼ਾਂ ਇਹ ਹੀ ਹੈ ਕਿ ਜਿੰਨੀ ਦੇਰ ਕੋਈ ਅੱਛਾ ਉਸਤਾਦ ਨਹੀਂ ਨਾ ਫੜੇਗਾ, ਕੋਈ ਨਵੇਂ ਬੰਦੇ, ਉਹ ਅੱਛਾ ਉਸਤਾਦ ਫੜਨ, ਉਹਦੇ ਕੋਲ ਜਾ ਕੇ ਸਿੱਖਣ, ਫੋਨ 'ਤੇ ਨਾ ਪੁੱਛਣ, ਉਹਦੇ ਕੋਲ ਜਾਣ। ਸੀਜ਼ਨ ਆਵੇ ਉਹਨਾਂ ਨਾਲ ਜਾ ਕੇ ਕਰਨ, ਕਰਦੇ ਵੀ ਨੇ ਅੱਛੇ ਉਸਤਾਦ, ਬੁਲਾਉਂਦੇ ਵੀ ਨੇ ਆਪਣੇ ਸ਼ਾਗਿਰਦਾਂ ਨੂੰ। ਜਿਨ੍ਹਾਂ ਕੋਲ ਟਾਈਮ ਹੈ ਉਹ ਜਾ ਕੇ ਸਿੱਖਦੇ ਵੀ ਨੇ, ਉਹਨਾਂ ਕੋਲ ਜਾ ਕੇ ਸਿੱਖਣ, ਕਰਨ, ਫਿਰ ਕਬੂਤਰਬਾਜ਼ੀ ਹੁੰਦੀ। ਦੱਸਣਾ ਉਹਨਾਂ ਨੂੰ ਹੁਣ ਤਾਂ ਸ਼ਾਗਿਰਦ ਜਿਹੜੇ ਹੁੰਦੇ ਨੇ ਉਹ ਆਪ ਬੜੇ ਤੇਜ਼ ਹੁੰਦੇ ਨੇ, ਉਹਨਾਂ ਨੇ ਸਾਨੂੰ ਵੀ ਇਹ ਚੀਜ਼ ਦਾ ਪਤਾ ਉਸਤਾਦ ਜੀ, ਆਵੇ ਉਹ ਬਾਅਦ 'ਚੋਂ ਲੰਮਿਆ ਪੈ ਜਾਂਦੇ ਜੋ ਗਰਮੀ ਹੁੰਦੀ।
ਅੱਛਾ ਉਸਤਾਦ ਜੀ ਕਬੂਤਰ ਆਦੇ ਨੇ ਗਰਮ ਹੋ ਗਿਆ ਹੈ, ਠੰਡਾ ਹੋ ਗਿਆ ਹੈ, ਸੁਣਨ 'ਚ ਤੇ ਆਉਂਦਾ ਵੀ, ਲੇਕਿਨ ਅਸੀਂ ਜੱਜ ਕਿਵੇਂ ਕਰ ਸਕਦੇ ਹਾਂ ਕਿ ਯਾਰ ਇਹ ਪ੍ਰਵਾਸ ਨਹੀਂ ਕਰ ਰਿਹਾ, ਇਹਦੇ ਪਿੱਛੇ ਇਹ ਠੰਡਾ। ਉੱਡਣ ਦੇ ਨਾਲ ਪਤਾ ਲੱਗ ਜਾਂਦਾ। ਹੂੰ ਕਈ ਕਬੂਤਰ ਦੋਵਾਂ 'ਚ ਕੋਈ ਨਹੀਂ ਹੁੰਦਾ, ਭੁੱਖੇ ਹੁੰਦੇ ਨੇ ਆ ਜਾਂਦੇ ਨੇ। ਹੂੰ ਕਈ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਉਹਦਾ ਯਾਰ ਭੈਣ ਜੋ ਠੰਡੇ ਹੋ ਗਏ ਨੇ ਆ ਗਏ ਨੇ, ਭੁੱਖੇ ਹੋਣ ਤਾਂ ਵੀ ਆ ਜਾਂਦੇ ਨੇ ਇਕੱਠੇ ਕਬੂਤਰ। ਕਬੂਤਰ ਰੱਜਿਆ ਹੋਵੇ, ਕਬੂਤਰ ਪੂਰੀ ਤਾਕਤ 'ਚ ਹੋਵੇ, ਉਹਦਾ ਠੰਡੇ ਕਬੂਤਰ ਦਾ ਠੰਡਾ ਹੋਣਾ ਤਾਂ ਉਹਦਾ ਜਦੋਂ ਤੁਸੀਂ ਕੋਈ ਠੰਡੀ ਚੀਜ਼ ਦੇਣੀ ਹੈ, ਤੇ ਗਰਮ ਉਦੋਂ ਹੋਣਾ ਜਦੋਂ ਤੁਸੀਂ ਕੋਈ ਗਰਮ ਬਹੁਤੀ ਚੀਜ਼ ਗਰਮ ਦਿੱਤੀ ਹੈ। ਜੇ ਕਬੂਤਰ ਟਾਈਮ ਨਾਲ ਡੁਬਾਈ ਕਰ ਗਿਆ, ਬੰਦ ਹੋ ਗਿਆ, ਉੱਡ ਕੇ ਆਉਂਦੇ ਆ 1-1:30 ਵਜੇ 2 ਵਜੇ 4 ਵਜੇ ਬਹਿਣ ਆ ਜੀ, ਉਹ ਕਬੂਤਰ ਨੂੰ ਕੁਝ ਵੀ ਨਹੀਂ ਹੈ। ਉਹਨੂੰ ਤੁਸੀਂ ਜਿਹੜੇ ਰੂਟੀਨ ਨਾਲ ਖੁਰਾਕ ਦਿੰਦੇ ਮੈਂ ਉਸ ਰੂਟੀਨ ਨਾਲ ਦਿਓ। ਅਗਰ ਜ਼ੋਰ ਨਹੀਂ ਲਾਉਂਦਾ ਤੇ ਗਰਮ ਦੇ ਲਓ। ਅਗਰ ਮੋਟਾ ਹੈ ਕਬੂਤਰ ਤੇ ਉਹਨੂੰ ਪਤਲੇ ਕਰਨ ਵਾਲੀਆਂ ਵੀ ਚੀਜ਼ਾਂ ਨੇ, ਉਹਨੂੰ ਪਤਲੀਆਂ ਕਰਨ ਵਾਲੀ ਚੀਜ਼ਾਂ ਦੇ ਦਿਓ। ਕੋਈ ਮਿੱਠੀ ਚੀਜ਼ ਕੋਈ ਦੇ ਦਿਓ ਉਹਨੂੰ, ਜੋ ਤੁਹਾਨੂੰ ਦਿੱਤੀ ਹੈ ਮਠਿਆਈ ਮਿੱਠੀ। ਸਹੀ ਹੋ ਗਿਆ।